ਸਤਿ ਸ਼੍ਰੀ ਅਕਾਲ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਟੈਲੀਫੋਨ ਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 16 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਚੰਗਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਪਾਵਲਾ, ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਅਮਰਜੀਤ ਦੋਸਾਂਝ, ਜਰਨੈਲ ਸਹੋਤਾ ਯੂਨੀਵਰਸਿਟੀ, ਗੁਰਮੇਲ ਬਾਸੀ, ਬਲਬੀਰ ਬਾਸੀ, ਸੌਸਲੀਟੋ, ਕਰਨੈਲ ਰੰਧਾਵਾ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਬਲਵਿੰਦਰ ਸਿੰਘ, ਗੋਲਡੀ ਟਰੱਕਿੰਗ, ਗ੍ਰੀਨਵੁੱਡ, ਬਿੰਦਰ ਢਾਲੀਵਾਲ, ਬੇਕਰਸਫੀਲਡ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਵਿੰਦਰ ਸਿੰਘ, ਟੈਨਸੀ, ਕੁਲਵਿੰਦਰ ਸਿੰਘ, ਸਟਾਕਟਨ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਕੁਛ ਕੁ ਮਿੰਟ ਆਪਾਂ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਉਸ ਤੋਂ ਬਾਅਦ ਫਿਰ ਟਰੱਕਿੰਗ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਪੈਸ਼ਲ ਸ਼ੋਅ ਹੁੰਦਾ ਸਾਡਾ। ਅਤੇ ਇੱਕ ਵਾਰੀ ਫਿਰ ਆਪਾਂ ਸਰੋਤਿਆਂ ਨੂੰ ਰਿਮਾਈਂਡ ਕਰਾਉਂਦੇ ਜਾਈਏ ਵੀ ਆਪਾਂ ਪੰਜਾਬੀ ਰੇਡੀਓ USA 10ਵੀਂ ਵਰ੍ਹੇਗੰਢ ਮਨਾ ਰਹੀ ਹੈਗੀ ਆ। 10 ਸਾਲ ਤੁਹਾਡੀ ਸੇਵਾ 'ਚ ਰਹੇ ਆ ਅਤੇ ਬਹੁਤ ਸਾਥ ਦਿੱਤਾ ਅਤੇ ਅੱਗੇ ਵੀ ਆਸ ਕਰਦੇ ਹਾਂ ਇੱਦਾਂ ਹੀ ਸਾਡੇ ਸਰੋਤੇ ਸਾਡਾ ਸਾਥ ਦਿੰਦੇ ਰਹਿਣਗੇ। ਸੋ ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, 17ਵਾਂ ਹਫ਼ਤਾ ਲਗਾਤਾਰ ਹੋ ਗਿਆ ਜਦੋਂ ਤੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਈ ਸੀ। 1 ਮਿਲੀਅਨ ਤੋਂ ਵੱਧ ਲੋਕਾਂ ਨੇ ਅਨਪਲਾਈਮੈਂਟ ਫਾਈਲ ਕੀਤੀ ਹੈਗੀ ਆ। 1.3 ਮਿਲੀਅਨ ਜਿਹੜੇ ਐਗਜ਼ੈਕਟ ਫਿਗਰ ਦੱਸਦੇ ਜਾਈਏ। ਡਾਓ ਜੋਨ ਇੰਡਸਟਰੀਅਲ ਜਿਹੜੇ ਆ ਉਹ ਐਕਸਪੈਕਟ ਕਰਦੇ ਸੀ 1.25 ਮਿਲੀਅਨ, ਪਰ 1.3 ਮਿਲੀਅਨ ਜਿਹੜੇ ਲੋਕ ਆ ਉਹਨਾਂ ਨੇ ਅਨਪਲਾਈਮੈਂਟ ਫਾਈਲ ਕੀਤੀ ਹੈਗੀ ਆ। ਹਜੇ ਵੀ 51 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉਹਨਾਂ ਨੇ ਅਨਪਲਾਈਮੈਂਟ ਜਿਹੜੀ ਆ ਫਾਈਲ ਕੀਤੀ। ਜੇ ਟੋਟਲ ਨੰਬਰਸ ਦੱਸਦੇ ਜਾਈਏ, ਜਦੋਂ ਤੋਂ ਹੀ ਕਰੋਨਾ ਵਾਇਰਸ ਮਾਰਚ 17 ਤੋਂ ਲੈ ਕੇ ਸ਼ੁਰੂ ਹੋਈ ਸੀ, ਅਮਰੀਕਾ 'ਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਘਰਾਂ 'ਚ ਬੈਠੇ ਆ, ਜਿਹੜੇ ਲੇ ਆਫ ਹੋ ਗਏ ਹੈਗੇ ਆ। ਸੋ ਹਜੇ ਲੱਗਦਾ ਨਹੀਂ ਪਈ ਜਿਹੜੀ ਇਕੋਨਮੀ ਆ ਉਹ ਪਿਕ ਹੋਣੀ ਸ਼ੁਰੂ ਹੋਈ ਆ। ਕੈਲੀਫੋਰਨੀਆ ਦੇ ਵਿੱਚ ਆਪਾਂ ਦੱਸਦੇ ਆਏ ਤੁਹਾਨੂੰ ਪਈ 2 ਦਿਨ ਪਹਿਲਾਂ ਸ਼ੁਰੂ ਹੋਏ ਸੀ ਓਪਨ ਹੋਣੇ, ਉਹ ਫਿਰ ਉਹਨਾਂ ਨੂੰ ਇੱਕ ਵਾਰੀ ਸ਼ਟ ਡਾਊਨ ਕਰ ਦਿੱਤਾ ਗਿਆ। ਰੈਸਟੋਰੈਂਟਸ ਇਨਸਾਈਡ ਨਹੀਂ ਖਾ ਸਕਦੇ, ਬਿਊਟੀ ਸ਼ਾਪਸ, ਹੇਅਰ ਸਲੋਨਸ, ਜਿਮ, ਉਹ ਸਾਰੇ ਫਿਰ ਇੱਕ ਵਾਰੀ ਕੈਲੀਫੋਰਨੀਆ ਦੇ ਵਿੱਚ ਬੰਦ ਕਰ ਦਿੱਤੇ ਗਏ ਹੈਗੇ ਆ। ਸੋ ਇਹ ਜਿਹੜੀ ਆ ਇਕੋਨਮੀ ਦੀ ਗੱਲ ਆ ਜੀ। ਅਤੇ ਅਗਲੀ ਗੱਲ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਅੱਜ ਸੁਪਰੀਮ ਕੋਰਟ ਨੇ ਇੱਕ ਵਾਰੀ ਫਿਰ ਦੂਜੇ ਬੰਦੇ ਦੀ ਜਿਹੜੀ ਫਾਂਸੀ ਆ ਉਸ ਨੂੰ ਹਾਂ ਕਰ ਦਿੱਤੀ ਆ 5 ਦੇ ਮੁਕਾਬਲੇ 4 ਦੀ ਵੋਟ ਦੇ ਨਾਲ। ਇਹ ਬੰਦੇ ਬਾਰੇ ਦੱਸਦੀ ਜਾਈਏ ਅਤੇ ਇਸ ਦਾ ਨਾਂ ਪੁਰਕੇ ਆ। ਕਹਿੰਦੇ ਵੀ ਇਸ ਨੇ 16 ਸਾਲਾਂ ਦੀ ਬੱਚੀ ਦਾ ਰੇਪ ਕੀਤਾ ਸੀ, ਉਸ ਨੂੰ ਮਾਰ ਕੇ ਉਸ ਦੇ ਬੋਡੀ ਦੇ ਟੋਟੇ ਕਰਕੇ ਅੱਗ ਲਾ ਕੇ ਅਤੇ ਉਸ ਨੂੰ ਇੱਕ ਸੈਪਟਿਕ ਪੌਂਡ ਜਿਹੜਾ ਆ ਉਹਦੇ 'ਚ ਡੰਪ ਕਰ ਦਿੱਤਾ ਸੀ। ਅਤੇ ਉਹ ਤੋਂ ਪਹਿਲਾਂ ਵੀ ਇਸ ਨੂੰ ਕੈਂਸਸ ਦੇ ਵਿੱਚ ਇੱਕ 80 ਸਾਲਾਂ ਦੀ ਬਜ਼ੁਰਗ ਬੀਬੀ ਨੂੰ ਹੈਮਰ ਦੇ ਨਾਲ ਮਾਰਨ ਕਰਕੇ ਜਿਹੜਾ ਆ ਇਹ ਸਜ਼ਾ ਹੋਈ ਸੀ। ਜੀ ਬਿਲਕੁਲ। ਅੱਜ US, ਬ੍ਰਿਟੇਨ ਅਤੇ ਕੈਨੇਡਾ ਨੇ ਇਹ ਦਾਅਵਾ ਕੀਤਾ ਹੈ ਵੀ ਰਸ਼ੀਅਨ ਹੈਕਰਸ ਆ ਉਹਨਾਂ ਦੇ ਦੁਆਰਾ ਜਿਹੜੀ ਕਰੋਨਾ ਵਾਇਰਸ ਵੈਕਸੀਨ ਦੀ ਰਿਸਰਚ ਆ ਉਸ ਨੂੰ ਚੋਰੀ ਕਰਨ ਦੀ ਉਹਨਾਂ ਦੇ ਦੁਆਰਾ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਕੱਲ੍ਹ ਪਰਸੋਂ ਹੀ ਰਸ਼ੀਆ ਵਾਲੇ ਜਿਹੜੇ ਦਾਅਵਾ ਕਰੀ ਬੈਠੇ ਸੀਗੇ ਵੀ ਅਸੀਂ ਤਾਂ ਬਸ ਵੈਕਸੀਨ ਜਿਹੜੀ ਉਹ ਤਿਆਰ ਹੀ ਕਰ ਦੇਣੀ ਆ, ਬਸ ਆਈ ਖੜੀ ਸਮਝੋ। ਇੱਦਾਂ ਲੱਗ ਰਿਹਾ ਸੀ ਵੀ ਪਹਿਲਾਂ ਹੀ ਉਹਨਾਂ ਦੀ ਗੱਲ ਦੇ ਵਿੱਚ ਕੁਝ ਨਾ ਕੋਈ ਲੱਗਦਾ ਸੀਗਾ ਵੀ ਦਾਲ 'ਚ ਕਾਲਾ ਆ ਕੁਛ, ਅਤੇ ਇਹ ਬਾਅਦ 'ਚ ਹੁਣ ਗੱਲਾਂ ਸਾਹਮਣੇ ਆ ਰਹੀਆਂ ਵੀ ਇਹ ਲੱਗਦਾ ਚੋਰੀ ਕਰਕੇ ਵੈਕਸੀਨ ਦੀ ਰਿਸਰਚ ਆ ਉਹ ਕੰਮ ਕਰਨਾ ਚਾਹੁੰਦੇ ਸੀਗੇ। ਸੋ ਇਹ ਇੱਕ ਵੱਡੇ ਦੋਸ਼ 3 ਮੁਲਕਾਂ ਦੇ ਦੁਆਰਾ ਜਿਹੜੇ ਇਸ ਟਾਈਮ ਬੜੀ ਤੇਜ਼ੀ ਦੇ ਨਾਲ ਅਤੇ ਕਾਫੀ ਜ਼ਿਆਦਾ ਵੱਖ-ਵੱਖ ਰਿਸਰਚ ਜਿਹੜੀ ਇਸ ਵੈਕਸੀਨ ਬਣਾਉਣ ਦੇ ਲਈ COVID-19 ਦੀ
ਉਸ ਨੂੰ ਬਣਾਉਣ ਦੇ ਵਿੱਚ ਲੱਗੇ ਹੋਏ ਨੇ। ਸੋ ਹੋਪਫੁਲੀ ਜਿਹੜਾ ਆ ਜਿਹੜੇ ਬਾਕੀ ਮੁਲਕ ਆ ਇਸ ਦੇ ਵਿੱਚ ਜਿਹੜੇ ਉਹ ਕਾਮਯਾਬ ਜਿਹੜੇ ਉਹ ਹੋ ਜਾਣ। ਅਤੇ ਉੱਧਰ ਜਿਹੜੇ ਹਰਜੋਤ ਸਿੰਘ ਜੀ ਕੱਲ੍ਹ 66,000 ਤੋਂ ਵੱਧ ਨਵੇਂ ਕੇਸ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਉਹ ਆਏ ਆ। 37ਵਾਂ ਦਿਨ ਇਹ ਲਗਾਤਾਰ ਹੋਇਆ ਜਿਸ ਦੇ ਵਿੱਚ ਪਿਛਲੇ 7 ਦਿਨਾਂ ਦੀ ਐਵਰੇਜ ਪਹਿਲੋਂ ਦੇ ਮੁਕਾਬਲੇ ਜਿਹੜੀ ਉਹ ਵੱਧ ਕੇ ਜਿਹੜੀ ਉਹ ਆਈ ਆ। ਸੋ ਲਗਾਤਾਰ ਗ੍ਰਾਫ ਜਿਹੜਾ ਆ ਉਹ ਉੱਤੇ ਵੱਲ ਨੂੰ ਵੱਧ ਰਿਹਾ ਹੈਗਾ ਆ। ਸੋ ਇਹ ਹੁਣ ਕਾਫੀ ਜ਼ਿਆਦਾ ਟੈਨਸ਼ਨ ਜਿਹੜੀ ਆ ਇਸ ਟਾਈਮ ਦੇ ਵਿੱਚ ਜਿਹੜੀ ਉਹ ਵਧੀ ਹੋਈ ਆ। ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀ ਓਕਲਾਹੋਮਾ ਦੇ ਜਿਹੜੇ ਗਵਰਨਰ ਕੈਵਿਨ ਸਟਿਟ ਉਹ ਵੀ ਕਰੋਨਾ ਵਾਇਰਸ ਪੋਜ਼ੀਟਿਵ ਕੋਵਿਡ-19 ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਹੈਗੇ ਨੇ। ਅਤੇ ਇੱਧਰ ਇਹ ਦੱਸਿਆ ਗਿਆ ਉਹਨਾਂ ਨੇ ਕਹਿੰਦੇ ਪਿਛਲੇ ਹਫਤੇ ਵੀਅਤਨਾਮੀ ਇੱਕ ਰੈਸਟੋਰੈਂਟ ਜਿਹੜਾ ਟਲਸਾ ਦੇ ਵਿੱਚ ਹੈਗਾ ਆ ਉੱਥੇ ਭੋਜਨ ਜਿਹੜਾ ਆ ਉਹ ਕੀਤਾ ਸੀਗਾ। ਅਤੇ ਉਹ ਕਹਿੰਦੇ ਵੀ ਹੁਣ ਇਸ ਟਾਈਮ ਕਲੀਨਿੰਗ ਦੇ ਲਈ ਉਹਨਾਂ ਨੇ ਬੰਦ ਕੀਤਾ ਹੈਗਾ ਅਤੇ ਉਹਨਾਂ ਦੇ ਜਿਹੜੇ ਨਜ਼ਦੀਕੀ ਸਟਾਫ ਵਾਲੇ ਆ ਸਾਰੇ ਉਹਨਾਂ ਨੂੰ ਵੀ ਹੁਣ ਟੈਸਟ ਕੀਤਾ ਜਾ ਰਿਹਾ ਹੈਗਾ ਆ। ਅਤੇ ਉੱਧਰ ਜਿਹੜੇ ਹਰਜੋਤ ਸਿੰਘ ਜੀ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਜਿਹੜੇ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਹੀ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਇਸ ਪੂਰੀ ਪਬਲਿਕ ਹੈਲਥ ਕ੍ਰਾਈਸਿਸ ਦੀ ਹੈਂਡਲਿੰਗ ਨੂੰ ਲੈ ਕੇ ਇੱਕ ਐਸੇ ਜਿਹੜਾ ਆ ਉਹ ਪਬਲਿਸ਼ ਜਿਹੜਾ ਉਹ ਕੀਤਾ ਹੈਗਾ ਆ। ਅਤੇ ਉਹਨਾਂ ਨੇ ਹੋਗਨ ਨੂੰ ਜਿਹੜੀ ਫੈਡਰਲ ਸਰਕਾਰ ਦੀ ਬਜਾਏ ਸਾਊਥ ਕੋਰੀਆ ਤੋਂ ਜਿਹੜੀਆਂ ਉਹਨਾਂ ਨੇ ਟੈਸਟ ਕਿਟਸ ਜਿਹੜੀਆਂ ਆ ਉਹ ਬਾਏ ਕੀਤੀਆਂ ਸੀਗੀਆਂ। ਉਹਨਾਂ ਨੇ ਕਿਹਾ ਸੀਗਾ ਵੀ ਜੇ ਅਸੀਂ ਫੈਡਰਲ ਸਰਕਾਰ ਦੀ ਵੇਟ ਕਰਦੇ ਰਹਿੰਦੇ ਤਾਂ ਸਾਡੀ ਸਿਚੁਏਸ਼ਨ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਮਾੜੀ ਹੋ ਸਕਦੀ ਸੀ। ਅਤੇ ਉਹਨਾਂ ਨੇ ਓਵਰਆਲ ਜਿਹੜੇ ਨੇਸ਼ਨ ਰਿਸਪੌਂਸ ਨੂੰ ਹੋਪਲੈਸ ਜਿਹੜਾ ਉਹ ਦੱਸਿਆ ਆ ਰਾਸ਼ਟਰਪਤੀ ਟਰੰਪ ਦੇ ਅਧੀਨ। ਜੀ ਅਗਲੀ ਖਬਰ ਜਾਰਜੀਆ ਤੋਂ ਆ ਰਹੀ ਹੈ। ਜਾਰਜੀਆ ਦੇ ਗਵਰਨਰ ਨੇ ਅੱਜ ਸਾਰੇ ਹੀ ਉੱਥੇ ਦੀ ਕਾਉਂਟੀਜ਼ ਅਤੇ ਸ਼ਹਿਰਾਂ ਦੇ ਵਿੱਚ ਮਾਸਕ ਪਾਉਣ 'ਤੇ ਜਿਹੜਾ ਬੈਨ ਲੱਗਿਆ ਸੀ ਉਸ ਨੂੰ ਕਹਿ ਦਿੱਤਾ ਵੀ ਉਹ ਮਾਸਕ ਪਾਉਣ 'ਤੇ ਬੈਨ ਲਾ ਦਿੱਤਾ ਆ, ਜਦੋਂ ਕਿ ਛੋਟੇ ਸ਼ਹਿਰ ਅਤੇ ਜਿਹੜੇ ਕਾਉਂਟੀਜ਼ ਆ ਉਹਨਾਂ ਨੇ ਬੈਨ ਲਾਇਆ ਹੋਇਆ ਵੀ ਕੋਈ ਵੀ ਜਿਹੜਾ ਬੰਦਾ ਜਾਂ ਬੀਬੀ ਆ ਜਦੋਂ ਬਾਹਰ ਜਾਂਦੇ ਆ ਕਿਤੇ ਰੈਸਟੋਰੈਂਟ ਕਿਤੇ ਵੀ ਜਾਣਾ ਆ ਅਤੇ ਤੁਹਾਨੂੰ ਜਿਹੜਾ ਮਾਸਕ ਪੈਣਾ ਹੈਗਾ ਆ। ਸੋ ਇਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਉਹ ਜਿਹੜਾ ਉੱਥੇ ਦਾ ਗਵਰਨਰ ਆ ਉਹ ਰਿਪਬਲਿਕਨ ਹੈਗਾ ਆ ਬ੍ਰਾਇਨ ਕੈਂਪ। ਅਤੇ ਸਵਾਨਾ ਦੇ ਜਿਹੜੇ ਮੇਅਰ ਉੱਥੇ ਦਾ ਸ਼ਹਿਰ ਆ ਜਾਰਜੀਆ ਦਾ ਵੈਨ ਜੌਨਸਨ ਉਹਨਾਂ ਨੇ ਪਹਿਲੇ ਆਫੀਸ਼ੀਅਲ ਆ ਉਹ ਕਹਿੰਦੇ ਵੀ ਅਸੀਂ ਇਸ ਆਰਡਰ ਦੀ ਨਾ ਕਰਾਂਗੇ। ਅਤੇ ਕਿਉਂਕਿ ਉੱਥੇ ਦੇ ਮੇਅਰ ਨੇ ਪੁਲਿਸ ਨੂੰ $500 ਜਿਹੜੀ ਆ ਸਾਈਟੇਸ਼ਨ ਦੇਣ ਦੀ ਇਜਾਜ਼ਤ ਦਿੱਤੀ ਹੋਈ ਆ ਜਿਹੜਾ ਕੋਈ ਵੀ ਮਾਸਕ ਨਹੀਂ ਪਾਉਂਦਾ। ਜੀ ਰਿਪਬਲਿਕਨ ਪਾਰਟੀ ਨੇ ਜਿਹੜਾ ਆਖਿਆ ਵੀ ਜਿਹੜੀ ਜੈਕਸਨਵਿਲ ਫਲੋਰੀਡਾ ਦੇ ਵਿੱਚ ਉਹਨਾਂ ਦੀ ਕਨਵੈਨਸ਼ਨ ਹੋਣੀ ਆ ਰਿਪਬਲਿਕਨ ਪਾਰਟੀ ਦੀ ਉਸ ਨੂੰ ਉਹ ਥੋੜ੍ਹਾ ਸਕੇਲ ਬੈਕ ਕਰਨਗੇ, ਯਾਨੀ ਕਿ ਘੱਟ ਲੋਕ ਸ਼ਾਇਦ ਉਸ ਦੇ ਵਿੱਚ ਹੋਣਗੇ। ਕਹਿੰਦੇ ਵੀ ਉਸ ਦੇ ਵਿੱਚ ਸਟ੍ਰਿਕਟ ਅਟੈਂਡੈਂਸ ਦੇ ਉੱਤੇ ਲਿਮਿਟ ਜਿਹੜੀ ਹੋਊਗੀ ਅਤੇ ਇਨਡੋਰ ਅਤੇ ਆਊਟਡੋਰ ਵੈਨਿਊਜ਼ ਦਾ ਮਿਕਸ ਕਰਕੇ ਜਿਹੜਾ ਆ ਉੱਥੇ ਲੋਕਾਂ ਨੂੰ ਜਿਹੜਾ ਉਹ ਸੱਦਿਆ ਜਾਊਗਾ। ਇਹ ਡੈਲੀਗੇਟਸ ਨੂੰ ਮਿਲੀ ਚਿੱਠੀ ਦੇ ਮੁਤਾਬਕ ਇਹ ਚਰਚਾ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਇਸ ਤੋਂ ਪਹਿਲਾਂ ਆਈ ਥਿੰਕ ਇਹ ਨਾਰਥ ਕੈਰੋਲੀਨਾ ਦੇ ਵਿੱਚ ਇਹ ਹੋਣੀ ਸੀਗੀ ਕਨਵੈਨਸ਼ਨ, ਉੱਥੋਂ ਫਿਰ ਇਸ ਨੂੰ ਜਿਹੜਾ ਉਹ ਮੂਵ ਕਰ ਦਿੱਤਾ ਗਿਆ ਸੀਗਾ ਜਿਹੜਾ ਫਲੋਰੀਡਾ ਦੇ ਵਿੱਚ, ਕਿਉਂਕਿ ਫਲੋਰੀਡਾ ਦੇ ਗਵਰਨਰ ਜਿਹੜੇ ਡਿਸੈਂਟਸ ਹੈਗੇ ਆ ਉਹ ਮੰਨਦੇ ਨਹੀਂ ਪਏ ਵੀ ਕੁਛ ਜਿਹੜਾ ਉੱਥੇ ਪ੍ਰੋਬਲਮ ਇੱਕ ਹਿਸਾਬ ਦੇ ਨਾਲ ਹੈਗੀ ਆ। ਉੱਥੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਰੋਜ਼ਾਨਾ ਲੋਕ ਮਰ ਰਹੇ ਆ, ਹਜ਼ਾਰਾਂ ਦੀ ਸੰਖਿਆ 'ਚ ਉੱਥੇ ਜਿਹੜਾ ਹੋ ਰਿਹਾ, ਅਤੇ ਉਹਨਾਂ ਨੂੰ ਲੱਗਦਾ ਸੀਗਾ ਵੀ ਈਜ਼ੀ ਹੋਊਗਾ। ਨਾਲੇ ਰਾਸ਼ਟਰਪਤੀ ਟਰੰਪ ਖੁਦ ਵੀ ਉੱਥੇ ਜਿਹੜਾ ਉਹ ਫਲੋਰੀਡਾ 'ਚ ਜਾਣਾ ਜਿਹੜਾ ਉਹ ਜ਼ਿਆਦਾ ਪਸੰਦ ਕਰਦੇ ਆ। ਸੋ ਉੱਥੇ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਲੱਗਦਾ ਆ ਵੀ ਥੋੜ੍ਹਾ ਜਿਹਾ ਤਾਂ ਜਿਹੜੇ ਕਹਿ ਲਓ ਵੀ ਚਾਵਾਂ ਦੇ ਉੱਤੇ ਥੋੜ੍ਹਾ ਜਿਹਾ ਅਸਰ ਤਾਂ ਇਸ ਦਾ ਪਊਗਾ ਜੇ ਇਹਨਾਂ ਨੂੰ ਸਕੇਲ ਬੈਕ ਜਿਹੜੀ ਆ ਉਹ ਕਰਨੀ ਪਊਗੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ, ਜਿੱਥੇ ਕਿ ਨਿਊਯਾਰਕ ਸਿਟੀ ਦੇ ਕਮਿਊਨਿਟੀ ਐਕਟੀਵਿਸਟ ਜਿਨ੍ਹਾਂ ਨੇ ਕਿਹਾ ਵੀ ਜਦੋਂ ਪਿੱਛੇ ਪ੍ਰੋਟੈਸਟ ਹੋਇਆ ਸੀ, ਜਦੋਂ ਪੁਲਿਸ ਨੂੰ ਈਵਨ ਪੁਲਿਸ ਦੇ ਚੀਫ ਨੂੰ ਵੀ ਜਿਹੜਾ ਅਟੈਕ ਕੀਤਾ ਗਿਆ ਸੀ, ਅਤੇ ਉਸ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਜਿਹੜੇ ਪਾਰਟੀਸਪੈਂਟ ਸੀ ਉਹ ਬਾਹਰੋਂ ਆਏ ਹੋਏ ਸੀ, ਉਹ ਨਿਊਯਾਰਕ ਦੇ ਰਹਿਣ ਵਾਲੇ ਨਹੀਂ ਸੀ। ਸੋ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਮੈਂ ਕਿਸੇ ਵੀ ਤਰ੍ਹਾਂ ਜਿਹੜਾ ਆ ਪੁਲਿਸ ਆਫੀਸਰਸ ਦੇ ਅਗੇਂਸਟ ਕਿਸੇ ਤਰ੍ਹਾਂ ਦਾ ਵੀ ਉਹਨਾਂ 'ਤੇ ਅਟੈਕ ਕਰਨਾ ਉਹਦੇ ਬਿਲਕੁਲ ਖਿਲਾਫ ਹਾਂ। ਜੀ ਅੱਜ JP ਮੋਰਗਨ ਜਿਹੜੀ ਚੇਜ਼ ਇੰਸਟੀਚਿਊਟ ਆ ਉਹਨਾਂ ਨੇ ਕੁਛ ਰਿਸਰਚ ਜਿਹੜੀ ਉਹ ਦੱਸੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਅਮਰੀਕਨਜ਼ ਆ ਉਹਨਾਂ ਨੂੰ ਸਟਿਮੂਲਸ ਮਨੀ ਮਿਲਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਖਰਚਾ ਆ ਉਹ ਥੋੜ੍ਹਾ ਵਧਾਇਆ ਆ।
ਰਿਸੈਸ਼ਨ ਕਹਿੰਦੇ ਆ ਫਰਵਰੀ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਕਨੋਮੀ 'ਚ ਸ਼ੁਰੂ ਹੋ ਚੁੱਕਾ ਸੀ ਜਦੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਸੀ। ਅਨਇੰਪਲੋਇਮੈਂਟ ਜਦੋਂ ਸਿਖਰਾਂ ਵੱਲ ਨੂੰ ਜਿਹੜੀ ਉਹ ਵੱਧ ਰਹੀ ਸੀ ਅਤੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕੇਅਰ ਐਕਟਸ ਦੇ ਤਹਿਤ $600 ਅਨਇੰਪਲੋਇਡ ਪਰਸਨ ਨੂੰ ਜਿਹੜਾ ਐਵਰੀ ਵੀਕ ਜਿਹੜਾ ਉਹ ਮਿਲਿਆ ਆ। ਇਸ ਦੇ ਚੱਲਦਿਆਂ ਜਿਹੜੀ ਲੋਕ ਆ ਉਹਨਾਂ ਨੇ ਆਪਣੇ ਹਾਊਸ ਹੋਲਡ ਦਾ ਇਨਕਮ ਅਤੇ ਜਿਹੜੀ ਕੰਜ਼ੰਪਸ਼ਨ ਆ ਅਤੇ ਜਿਹੜਾ ਖਰਚਾ ਆ ਉਸ ਨੂੰ ਕਿਤੇ ਨਾ ਕਿਤੇ ਬੈਲੈਂਸ ਕੀਤਾ ਆ। ਅਤੇ ਇਨਫੈਕਟ ਕਹਿੰਦੇ ਵੀ 7% ਪਿਛਲੇ ਮਹੀਨੇ ਦੇ ਮੁਕਾਬਲੇ ਜਿਹੜਾ ਆ ਅਮੈਰੀਕਨਜ਼ ਆ ਉਹਨਾਂ ਨੇ ਜਿਹੜਾ ਖਰਚਾ ਆ ਉਹ ਜ਼ਿਆਦਾ ਕੀਤਾ ਹੈਗਾ ਆ, ਜਿਨ੍ਹਾਂ ਵਿੱਚ ਕਾਫੀ ਲੋਕ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਆ ਉਹਨਾਂ ਨੂੰ ਜਿਹੜਾ ਉਹ ਵਰਤਿਆ ਹੈਗਾ ਆ। ਜੀ, ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ UK ਦੇ ਵਿੱਚ ਇੱਕ ਐਡਵਰਡ ਕੋਲਸਟਨ ਨਾਮ ਦਾ ਜਿਹੜਾ ਬੰਦਾ ਸੀ ਜੋ ਕਿ ਸਲੇਵਜ਼ ਨੂੰ ਖਰੀਦ ਕੇ ਲਿਆਂਦਾ ਸੀ 125 ਸਾਲ ਤੋਂ ਪਹਿਲਾਂ, ਅਤੇ ਉਸ ਦਾ ਜਿਹੜਾ ਸਟੈਚੂ ਸੀ ਉਸ ਨੂੰ ਰਿਮੂਵ ਕਰਕੇ ਪਾਣੀ 'ਚ ਸਿੱਟ ਦਿੱਤਾ ਗਿਆ ਸੀ ਅਤੇ ਉਹਦੀ ਜਗ੍ਹਾ 'ਤੇ ਇੱਕ ਬਲੈਕ ਲਾਈਵਸ ਮੈਟਰ ਦੀ ਬੀਬੀ ਦਾ ਜਿਹੜਾ ਬੁੱਤ ਲਾਇਆ ਗਿਆ ਸੀ। ਉਹ ਕਹਿੰਦੇ ਵੀ 25 ਘੰਟਿਆਂ ਦੇ ਬਾਅਦ ਉਹ ਰਿਮੂਵ ਕਰ ਦਿੱਤਾ ਗਿਆ। ਜੀ, ਅਤੇ ਇੱਥੇ ਜਿਹੜਾ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਵਾਪਸ ਜਿਹੜਾ ਜੀ ਉਹ ਆਪਾਂ ਹਾਜ਼ਰ ਹੋਵਾਂਗੇ ਅਤੇ ਜਿਹੜੀਆਂ ਟਰੱਕਿੰਗ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ, ਇੱਕ ਤਾਂ ਜਿਹੜੇ ਅਨਇੰਪਲੋਇਮੈਂਟ ਲੋਕਾਂ ਨੇ 7% ਵੱਧ ਜਿਹੜਾ ਖਰਚਾ ਕੀਤਾ ਉਹ ਹੈਗਾ ਆ, ਅਤੇ ਉੱਧਰ ਜੂਨ ਦੀ ਜਿਹੜੀ ਰੀਟੇਲ ਆ ਉਹ ਵੀ 7.5% ਜਿਹੜੀ ਉਹ ਵਧੀ ਹੈਗੀ ਆ ਇਸ ਕਰੋਨਾ ਵਾਇਰਸ ਦੀ ਆਊਟ ਬ੍ਰੇਕ ਦੇ ਦੌਰਾਨ, ਜਦ ਕਿ ਹੁਣ ਆਪਾਂ ਦੇਖ ਰਹੇ ਹਾਂ ਵੀ ਦੁਬਾਰਾ ਜਿਹੜੀਆਂ ਓਪਨਿੰਗਸ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਆ ਕਈ ਥਾਵਾਂ ਦੇ ਉੱਤੇ। ਜੀ, ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ, ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 year fixed rate 2.99 APR, 15 year fixed 2.625 APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com, zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735, 916-712-2735, NMLS ID 280053, BRE license number 01357217। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ
ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 Sacramento। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਆਪਣੇ ਨਾਲ ਟਰੈਕਿੰਗ ਦੇ ਬਾਰੇ ਜਿਹੜੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰੋਗਰਾਮ ਜਿਹੜਾ ਟਰੱਕਿੰਗ ਦਾ ਅੱਗੇ ਵਧਾਉਣ ਤੋਂ ਪਹਿਲਾਂ ਦੱਸਦੇ ਜਾਈਏ, ਸਾਡੇ ਅੱਜ ਦੇ ਇਸ ਟਰੱਕਿੰਗ ਦੇ ਸੈਗਮੈਂਟ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਹੜੇ ਪੂਰੇ ਅਮਰੀਕਾ ਦੇ ਵਿੱਚ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਆ ਉਹ ਸੈਲ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਇਹ ਰੀਫਰਸ ਅਤੇ ਟ੍ਰੇਲਰ ਡਰਾਈਵ ਐਂਡ ਟ੍ਰੇਲਰਸ ਦੀ ਜਿਹੜੀ ਆ ਉਹ ਡਿਲੀਵਰੀ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਉੱਥੇ ਮੈਨੀ ਸਾਦਰਾ, ਦੀਪ ਸੰਘਾ ਜਾਂ ਸੁਖੀ ਦੋਸਾਂਝ ਹੋਣਾ ਨੂੰ। ਨੰਬਰ 1888-381-5911 1888 381 5911 ਦੇ ਉੱਤੇ ਯੂਟਿਲਿਟੀ ਟ੍ਰੇਲਰ ਸੇਲਸ ਵਾਲੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਡਰਾਈਵ ਐਂਡ ਰੀਫਰ ਟ੍ਰੇਲਰ ਜਿਹੜੇ ਉਹ ਖਰੀਦਣ ਦੇ ਲਈ ਸੁਖੀ ਦੋਸਾਂਝ, ਦੀਪ ਸੰਘਾ ਜਾਂ ਮੈਨੀ ਸਾਦਰਾ ਦੇ ਨਾਲ 1888-381-5911 ਦੇ ਉੱਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ। ਜੀ ਅਤੇ ਰਮਨ ਜੀ, ਹਰਜੋਤ ਜੀ, ਆਪਾਂ ਟਰੈਕਿੰਗ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਦੇ ਜਾਈਏ। ਬੀਤੇ ਦਿਨਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅਤੇ ਰਮਨ ਜੀ ਕੈਮਡਨ ਓਹਾਇਓ ਦਾ ਇੱਕ ਜਿਹੜਾ ਟਰੱਕਿੰਗ ਕੰਪਨੀ ਦਾ ਜਿਹੜਾ ਓਨਰ ਆ, ਉਹਨਾਂ ਦੀ ਕੰਪਨੀ ਦਾ ਇੱਕ ਜਿਹੜਾ ਟਰੱਕ ਦਾ ਐਕਸੀਡੈਂਟ ਹੋਇਆ ਅਤੇ ਇਹਦੇ ਵਿੱਚ ਚਰਚਾ ਜਿਹੜੀ ਇਹ ਆ ਰਹੀ ਹੈ, ਜਿਹੜਾ I-70 ਦੇ ਉੱਤੇ ਡੈਡਲੀ ਕ੍ਰੈਸ਼ ਹੋਇਆ ਜਿਸ ਦੇ ਵਿੱਚ 4 ਜਾਣੇ ਵੀ ਜਿਹੜੇ ਉਹ ਮਾਰੇ ਗਏ ਸੀਗੇ। ਅਤੇ ਇਸ ਡਰਾਈਵਰ ਦਾ ਕਹਿੰਦੇ ਵੀ ਇਹ ਪਤਾ ਲੱਗ ਰਿਹਾ ਸੀਗਾ ਵੀ ਡਰੱਗ ਹਿਸਟਰੀ ਦੇ ਬਾਰੇ ਓਨਰ ਨੂੰ ਪਹਿਲਾਂ ਵੀ ਪਤਾ ਸੀਗਾ, ਫਿਰ ਵੀ ਉਸ ਦੇ ਬਾਵਜੂਦ ਜਿਹੜਾ ਉਸਨੇ ਉਸ ਨੂੰ ਟਰੱਕ ਜਿਹੜਾ ਉਹ ਚਲਾਉਣ ਦਿੱਤਾ ਸੀਗਾ ਅਤੇ ਉਸਨੇ ਹੁਣ 4 ਜਾਣਿਆਂ ਦੀ ਕਹਿ ਲਓ ਵੀ ਇਸ ਐਕਸੀਡੈਂਟ ਦੇ ਵਿੱਚ ਜਿਹੜੀ ਉਹ ਜਾਨ ਲੈ ਲਈ ਆ। ਸੋ ਕੀ ਇਸ ਦੇ ਵਿੱਚ ਹੋਰ ਰਮਨ ਜੀ, ਕੀ ਇਸ ਦੇ ਵਿੱਚ ਨਾਲ ਦੇ ਨਾਲ ਜਿਹੜੀ ਹੈਗੀ ਆ ਖਬਰ? ਬਿਲਕੁਲ ਜੀ, ਖਬਰ ਇਹ ਜਿਹੜੀ ਹੈਗੀ ਹੈ ਬੜੀ ਮੰਦਭਾਗੀ ਹੈਗੀ ਹੈ। ਚਲੋ ਜਿਹੜੀ 4 ਜਿਹੜੇ ਜੁਵੈਨਲ ਹੈਗੇ ਆ, ਜਿਹੜੇ 2 ਟੀਨੇਜਰ ਸੀਗੇ ਤੇ 2 ਬੱਚੇ ਸੀਗੇ, ਉਹ 4 ਦੀ ਡੈਥ ਹੋਈ ਇਹਦੇ ਵਿੱਚ। ਪਰ ਜਿਹੜੀ ਇੱਕ ਹੈਰਾਨੀਜਨਕ ਗੱਲ ਇਹ ਹੈਗੀ ਹੈ ਕਿ ਜਿਹੜਾ ਟਰੱਕਰ ਸੀ, ਜਿਹੜੀ ਟਰੱਕਿੰਗ ਕੰਪਨੀ ਹੈਗੀ ਆ, ਉਹਨੂੰ ਟਰੱਕ ਡਰਾਈਵਰ ਦੀ ਹਿਸਟਰੀ ਦਾ ਪਤਾ ਸੀ। ਉਹ ਡਰੱਗ ਲੈਂਦਾ ਸੀਗਾ, ਉਹਦੇ ਡਰੱਗ ਦੇ ਵਿੱਚ ਉਹ ਚਾਰਜ ਵੀ ਹੋਇਆ ਸੀਗਾ, ਉਹਦੀ ਆਪਣੀ ਪ੍ਰੋਬੇਸ਼ਨ ਚੱਲ ਰਹੀ ਸੀਗੀ। ਉਹਨਾਂ ਸਾਰੀਆਂ ਚੀਜ਼ਾਂ ਦਾ ਟਰੱਕਿੰਗ ਕੰਪਨੀ ਨੂੰ ਪਤਾ ਸੀਗਾ।
ਸੋ ਇਹ ਜਿਹੜੀ ਹੈਰਾਨੀਜਨਕ ਗੱਲ ਇਹ ਹੈਗੀ ਹੈ ਕਿ ਜਦ ਕਿ ਬੰਦਾ ਪ੍ਰੋਬੇਸ਼ਨ ਤੇ ਹੋਵੇ ਔਰ ਟਰੱਕਿੰਗ ਕੰਪਨੀ ਨੂੰ ਪਤਾ ਹੋਵੇ ਤੇ ਉਹ ਫਿਰ ਵੀ ਉਹਨੂੰ ਜਿਹੜਾ ਆ ਉਹਨੂੰ ਟਰੱਕ ਚਲਾਉਣ ਲਈ ਦਿੱਤਾ ਆ। ਔਰ ਇਹ ਜਿਹੜੇ ਕੁਛ ਇੱਕ ਜਿਹੜੇ ਇਹਦੇ ਵਿੱਚ ਮੁੱਦੇ ਉੱਠ ਕੇ ਆ ਰਹੇ ਆ ਕਿ ਕਿਹੜੇ ਕਿਹੜੇ ਲੂਪ ਹੋਲਸ ਹੈਗੇ ਆ ਇਸ ਵੇਲੇ ਜਿਹੜੇ ਕਿ ਲੋਕੀ ਡਰੱਗ ਦੇ ਵਿੱਚ ਚਾਰਜ ਹੋ ਚੁੱਕੇ ਹੁੰਦੇ ਜਾਂ ਡਰੱਗ ਕਰਦੇ ਹੁੰਦੇ ਜਾਂ ਉਹਨਾਂ ਤੇ ਕੋਈ ਨਾ ਕੋਈ ਇੱਦਾਂ ਦਾ ਜਿਹੜਾ ਐਲੀਗੇਸ਼ਨ ਲੱਗਾ ਹੁੰਦਾ, ਉਹਨਾਂ ਨੂੰ ਜਿਹੜਾ CDL ਆ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ ਆ ਉਹ ਉਹਨਾਂ ਦਾ ਕਿਉਂ ਨਹੀਂ ਰੱਦ ਕੀਤਾ ਜਾ ਰਿਹਾ ਜਾਂ ਕਿਉਂ ਨਹੀਂ ਉਹਨੂੰ ਲਾਇਸੈਂਸ ਨੂੰ ਕੈਂਸਲ ਕੀਤਾ ਜਾਂਦਾ, ਜਦ ਕਿ ਉਹਨਾਂ ਦੀ ਲੀਗਲੀ ਮਤਲਬ ਉਹ ਟਰੱਕ ਨਹੀਂ ਚਲਾ ਸਕਦੇ ਜੇ ਆਪਾਂ ਕਾਨੂੰਨਨ ਤੌਰ ਤੇ ਦੇਖੀਏ। ਪਰ ਉਹ ਲੂਪ ਹੋਲ ਜਿਹੜੇ ਆ ਉਹ ਬੰਦ ਕਰਨ ਦੀ ਹੁਣ ਗੱਲ ਚੱਲ ਪਈ ਹੈ ਕਿ ਉਹਨਾਂ ਨੂੰ ਲੂਪ ਹੋਲਸ ਨੂੰ ਬੰਦ ਕੀਤਾ ਜਾਵੇ ਤਾਂ ਕਿ ਇਹੋ ਜਿਹੇ ਜਿਹੜੇ ਲਾਇਸੈਂਸ ਹੈ ਉਹ ਕੈਂਸਲ ਕੀਤੇ ਜਾਣ। ਤੇ ਮੇਰੇ ਖਿਆਲ ਦੇ ਵਿੱਚ ਰਾਜਕਿਰਨ ਆਪਣੀ ਕਮਿਊਨਿਟੀ ਦੇ ਵਿੱਚ ਬੜਾ ਵੱਡਾ ਜਿਹੜਾ ਇੱਕ ਇਹ ਮੁੱਦਾ ਹੈਗਾ ਔਰ ਖਾਸ ਕਰਕੇ ਜਿਹੜੀ ਟਰੱਕਿੰਗ ਕੰਪਨੀਆਂ ਜਾਂ ਕੋਈ ਵੀ ਕੰਪਨੀ ਹੈ, ਕੋਈ ਬਿਜ਼ਨਸ ਵੀ ਆ, ਉਹਨਾਂ ਦੇ ਵਿੱਚ ਡਰੱਗ ਐਂਡ ਅਲਕੋਹਲ ਸਸਪੀਸ਼ਨ ਟ੍ਰੇਨਿੰਗ ਹੁੰਦੀ ਆ ਓਨਰਸ ਵਾਸਤੇ, ਮੈਨੇਜਰਸ ਵਾਸਤੇ ਇੱਕ ਟ੍ਰੇਨਿੰਗ ਸਪੈਸੀਫਿਕ ਟ੍ਰੇਨਿੰਗ ਹੁੰਦੀ ਆ ਜਿਹੜੀ ਕਿ ਹਰ ਕੰਪਨੀ ਦੇ ਮੈਨੇਜਰ ਓਨਰ ਨੂੰ ਲੈਣੀ ਪੈਂਦੀ ਆ। OSHA ਦੇ ਵਿੱਚ ਹੋਰ ਕਈ ਜਿਹੜੇ ਆ ਰੂਲ ਐਂਡ ਰੈਗੂਲੇਸ਼ਨ ਉਹਦੇ ਵਿੱਚ ਆਉਂਦੀ ਆ ਔਰ ਉਹਨਾਂ ਨੂੰ ਉਹ ਲੈਣੀ ਚਾਹੀਦੀ ਔਰ ਲੈਣੀ ਪੈਂਦੀ ਆ ਕਾਨੂੰਨਨ ਤੌਰ ਤੇ, ਜਿਹਦੇ ਵਿੱਚ ਕਿ ਜੇ ਤੁਹਾਨੂੰ ਇਹ ਸ਼ੱਕ ਆ ਕਿ ਤੁਹਾਡਾ ਡਰਾਈਵਰ ਜਿਹੜਾ ਹੈਗਾ ਜਾਂ ਤੁਹਾਡਾ ਕੰਮ ਕਰਨ ਵਾਲਾ ਜਿਹੜਾ ਕੰਮ ਹੈਗਾ ਜੇ ਉਹ ਡਰੱਗ ਲੈਂਦਾ ਜਾਂ ਤੁਹਾਨੂੰ ਸ਼ੱਕ ਆ ਕਿ ਉਹ ਡਰੱਗ ਲੈਂਦਾ ਤੇ ਉਸ ਚੀਜ਼ ਦੇ ਉੱਤੇ ਤੁਹਾਨੂੰ ਉਹਨੂੰ ਰੈਂਡਮ ਡਰੱਗ ਟੈਸਟ ਦੇ ਵਿੱਚ ਭੇਜਣ ਦੀ ਲੋੜ ਹੈ, ਉਹਨੂੰ ਰਾਈਟ ਵੇ ਡਰੱਗ ਟੈਸਟ ਕਰਾਉਣ ਦੀ ਲੋੜ ਆ। ਸੋ ਇਹ ਬਹੁਤ ਮੇਰੇ ਖਿਆਲ ਦੇ ਵਿੱਚ ਆਪਣੀ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਇਹਨੂੰ ਜਿਹੜੀ ਇਸ ਪ੍ਰੋਬਲਮ ਨੂੰ ਅੱਖੋਂ ਓਹਲੇ ਕੀਤਾ ਜਾਂਦਾ ਆ, ਜਦ ਕਿ ਬਹੁਤ ਕੰਪਨੀਆਂ ਨੂੰ ਪਤਾ ਹੁੰਦਾ ਹੈ ਕਿ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ, ਪਰ ਫਿਰ ਵੀ ਇੱਕ ਪੰਜਾਬੀ ਹੋਣ ਦੇ ਨਾਤੇ ਤੇ ਚਲੋ ਕੋਈ ਨਹੀਂ, ਕੋਈ ਗੱਲ ਨਹੀਂ, ਇੱਥੋਂ ਕੇ ਠੀਕ ਹੋ ਜਾਊਗਾ ਜਾਂ ਚਲਾ ਲੂਗਾ। ਸੋ ਇਹ ਕਹਿ ਕੇ ਇਹਨੂੰ ਅੱਖੋਂ ਓਹਲੇ ਕੀਤਾ ਜਾਂਦਾ ਆ, ਪਰ ਇਹ ਪ੍ਰੋਬਲਮ ਬੜੀ ਸਵੀਅਰ ਹੈਗੀ ਆ। ਜੀ ਜੀ ਬਿਲਕੁਲ। ਹੁਣ ਤੁਸੀਂ ਦੇਖੋ ਆਪਣੇ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਹੁੰਦਾ ਵੀ ਰਾਤ ਨੂੰ ਪਾਰਟੀ ਹੁੰਦੀ ਆ, ਅਗਲੇ ਦਿਨ ਸਵੇਰੇ ਜਿਹੜਾ ਉਹ ਲੋਡ ਜਿਹੜਾ ਉਹ ਚੱਕ ਕੇ ਜਾਂਦੇ ਨੇ ਅਤੇ ਰਾਤ ਨੂੰ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਪੈਗ ਜਿਹੜੇ ਉਹ ਵੱਧ ਵੀ ਲੱਗ ਜਾਂਦੇ ਨੇ ਅਤੇ ਫਿਰ ਜਿਹੜੇ ਅਗਲੇ ਦਿਨ ਫਿਰ ਟਰੱਕ ਵੀ ਚਲਾਉਣਾ ਹੁੰਦਾ ਹੈ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਆਈ ਥਿੰਕ ਸੰਜਮ ਵਰਤਣ ਦੀ ਜਿਹੜੀ ਉਹ ਜ਼ਰੂਰਤ ਆ। ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਹੈ, ਕਰੋ ਇੰਜੋਏ, ਪਰ ਇਹ ਆ ਵੀ ਦੂਜਿਆਂ ਨੂੰ ਜਿਹੜਾ ਆ ਉਹ ਜੋਖਮ ਦੇ ਵਿੱਚ ਉਹਨਾਂ ਦੀ ਜਾਨ ਜਿਹੜੀ ਉਹ ਨਹੀਂ ਪਾਉਣੀ ਚਾਹੀਦੀ। ਅਤੇ ਹੁਣ ਦੇਖੋ ਇਸ ਦੇ ਵਿੱਚ ਡਰਾਈਵਰ ਦੀ ਤਾਂ ਚਲੋ ਜਿਹੜੀ ਗਲਤੀ ਹੈਗੀ ਉਹ ਹੈਗੀ ਹੈ, ਓਨਰ ਦੀ ਕਿੱਡੀ ਵੱਡੀ ਗਲਤੀ ਆ ਵੀ ਉਸਨੂੰ ਉਸਦੇ ਡਰੱਗ ਯੂਜ਼ ਦੇ ਪਤਾ ਹੋਣ ਦੇ ਬਾਰੇ, ਹਿਸਟਰੀ ਦਾ ਪਤਾ ਹੋਣ ਦੇ ਬਾਵਜੂਦ ਵੀ ਉਸ ਨੂੰ ਜਿਹੜਾ ਟਰੱਕ ਦੇ ਉੱਤੇ ਚਾੜਿਆ ਅਤੇ I-70 ਦੇ ਉੱਤੇ ਜਿਹੜੀ ਵੇਨ ਕਾਊਂਟੀ ਇੰਡੀਆਨਾ ਦੇ ਵਿੱਚ ਇਹ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਅਤੇ ਉਸ 'ਚ 4 ਜਾਣੇ ਜਿਹੜੇ ਉਹ ਮਾਰੇ ਗਏ ਆ। ਸੋ ਆਈ ਥਿੰਕ ਇਹ ਕਾਫੀ ਵੱਡਾ ਅਹਿਮ ਜਿਹੜਾ ਇੱਕ ਮੁੱਦਾ ਹੈਗਾ ਆ। ਸੋ ਇਹ ਜਿਹੜਾ ਰਮਨ ਜੀ ਤੁਸੀਂ ਲੂਪ ਹੋਲ ਦੀ ਜਿਹੜੀ ਗੱਲ ਕਰ ਰਹੇ ਹੋ, ਸੋ ਇਹ ਲੂਪ ਹੋਲ ਹੈ ਕੀ ਆ ਜਿਸ ਦੀ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਦੁਰਵਰਤੋਂ ਜਿਹੜੀ ਹੋ ਰਹੀ ਹੈ? ਜੀ ਬਿਲਕੁਲ, ਉਸੇ ਤੇ ਹੀ ਹੁਣ ਇਸ ਚੀਜ਼ ਤੋਂ ਬਾਅਦ ਜਿਹੜਾ ਆ ਕਾਫੀ ਜਿਹੜਾ ਮਤਲਬ ਕਿ ਜਿਹੜੀ ਟਾਕ ਹੈਗੀ ਆ ਉਹ ਸ਼ੁਰੂ ਹੋ ਗਈ ਆ ਕਿ ਕਿਹੜੇ ਕਿਹੜੇ ਲੂਪ ਹੋਲ ਹੈਗੇ ਆ, ਕਿੱਥੇ ਕਿੱਥੇ ਇਹ ਕੰਮ ਹੁੰਦਾ ਆ। ਕਿਉਂਕਿ ਉਹਦਾ ਜਦੋਂ ਐਕਸੀਡੈਂਟ ਹੋਇਆ ਉਸ ਤੋਂ 2 ਘੰਟੇ ਬਾਅਦ ਉਹਦਾ ਡਰੱਗ ਟੈਸਟ ਕੀਤਾ ਗਿਆ ਅਤੇ ਉਸ ਡਰੱਗ ਟੈਸਟ ਦੇ ਵਿੱਚ ਉਹਦੀਆਂ ਜਿਹੜੀਆਂ 3 ਜਿਹੜੇ ਆ ਪੋਜ਼ੀਟਿਵ ਆਏ ਆ, ਮੈਰੀਜੁਆਨਾ ਪੋਜ਼ੀਟਿਵ ਆਇਆ ਆ ਅਤੇ ਐਕਸਟੈਸੀ ਪੋਜ਼ੀਟਿਵ ਆਇਆ ਆ, 2-3 ਡਰੱਗ ਜਿਹੜੇ ਉਹਦੇ ਪੋਜ਼ੀਟਿਵ ਆਏ ਹੈਗੇ ਆ। ਸੋ ਉਹ ਚੀਜ਼ ਆ ਜਿਹੜੀ ਕਿ ਇਹਦੇ ਵਿੱਚ ਕਿ ਜਿਹੜੇ ਲੂਪ ਹੋਲਸ ਹੁਣ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੱਥੇ ਅਣਗਹਿਲੀ ਤੱਕ ਪਹਿਲੀ ਤਾਂ ਸਿੱਧੀ ਟਰੱਕਿੰਗ ਕੰਪਨੀ ਦੀ ਆ ਕਿ ਉਹਨਾਂ ਨੇ ਕਿਉਂ ਉਹਨੂੰ ਡਰਾਈਵ ਕਰ ਦਿੱਤਾ ਟਰੱਕ, ਹੈ ਨਾ। ਅਤੇ ਦੂਸਰੀ ਜਿਹੜੀ ਆ ਹੋਰ ਜਿਹੜੀ ਮਤਲਬ ਕਿ ਡਰੱਗ ਐਂਡ ਅਲਕੋਹਲ ਜਿਹੜਾ ਕਲੀਅਰਿੰਗ ਹਾਊਸ ਆ ਉਹ ਵੀ ਖਾਸ ਕਰਕੇ ਇਸੇ ਚੀਜ਼ ਨੂੰ ਇਨਫੋਰਸ ਕਰਨ ਨੂੰ ਬਣਿਆ ਆ ਕਿ ਜਿਹੜੀਆਂ ਚੀਜ਼ਾਂ ਹੁਣ ਦੇਖੋ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਡਰਾਈਵਰ ਆ, ਹੈ ਨਾ, ਜਿਹੜਾ ਤੁਹਾਡਾ ਰੈਂਡਮ ਡਰੱਗ ਟੈਸਟ ਆ, ਰੈਂਡਮ ਡਰੱਗ ਟੈਸਟ ਜਿਹੜਾ ਆ ਉਹ ਜਦੋਂ ਆਉਂਦਾ ਆ ਅਤੇ ਰੈਂਡਮ ਡਰੱਗ ਟੈਸਟ ਦੇ ਟਾਈਮ ਗਾਈਡਲਾਈਨ ਹੁੰਦੀ ਆ। ਜਦੋਂ ਤੁਹਾਨੂੰ DOT ਵੱਲੋਂ ਤੁਹਾਨੂੰ ਈਮੇਲ ਆਉਂਦੀ ਆ, ਕਾਲ ਆਉਂਦੀ ਆ ਕਿ ਤੁਹਾਡਾ ਫਲਾਨਾ ਡਰਾਈਵਰ ਜਿਹੜੇ ਆ ਜਾਂ 1 ਜਾਂ 2 ਜਾਂ 3 ਕਿੰਨੇ ਡਰਾਈਵਰ ਆ ਜਿਹੜੇ ਰੈਂਡਮ ਡਰੱਗ ਟੈਸਟ ਪੁੱਲ ਆਊਟ ਕੀਤੇ ਗਏ ਆ। ਸੋ ਉਹਦੀ ਟਾਈਮ ਲਿਮਿਟ ਹੁੰਦੀ ਹੈ ਕਿ 2 ਘੰਟੇ ਦੇ ਵਿੱਚ ਤੁਸੀਂ ਉਸ ਡਰਾਈਵਰ ਦਾ ਡਰੱਗ ਟੈਸਟ ਕਰਾਉਣਾ ਹੁੰਦਾ ਆ, ਚਾਹੇ ਉਹ ਕਿਤੇ ਵੀ ਹੋਵੇ ਅਮਰੀਕਾ 'ਚ, ਉਹਨੂੰ ਜਿੱਥੇ ਵੀ ਹੈਗਾ ਕਲੋਜ਼ ਉਹਦੀ ਪਾਰਕਿੰਗ 'ਤੇ ਟਰੱਕ ਪਾਰਕ ਕਰਕੇ, ਚਾਹੇ ਉਹ ਕੈਬ ਕਰਕੇ ਆਪਣੇ ਕਲੋਜ਼ੈਸਟ ਜਿਹੜਾ ਟੈਸਟਿੰਗ ਸੈਂਟਰ ਆ ਉੱਥੇ ਉਹਨੂੰ ਪਹੁੰਚਾ ਕੇ ਵਿਦਿਨ 2 ਆਵਰਸ ਉਹਦਾ ਜਿਹੜਾ ਉਹ ਡਰੱਗ ਟੈਸਟ ਕਰਾਉਣਾ ਹੁੰਦਾ ਹੈ।
ਸੋ ਅਸੀਂ ਉੱਥੇ ਸਾਡੀਆਂ ਟਰੱਕਿੰਗ ਕੰਪਨੀਆਂ ਬਹੁਤ ਅਣਗਹਿਲੀ ਕਰ ਜਾਂਦੀਆਂ, ਕਈ ਵਾਰੀ ਉਹ ਕਹਿੰਦੇ ਵੀ ਚਲੋ ਠੀਕ ਆ ਕੋਈ ਨਹੀਂ, ਜਦੋਂ ਵਾਪਸ ਆਊਗਾ ਇੱਥੇ ਆਣ ਕੇ ਕਰਾ ਲੂਗਾ। ਕਈ ਵਾਰੀ ਵਾਪਸ ਆਇਆ, ਗੇੜਾ ਕਾਹਲੀ 'ਚ ਸੀਗਾ, ਉਹ ਫਿਰ ਤੁਰ ਪਿਆ, ਫਿਰ ਕਹਿਤਾ। ਉਹ ਪੁਸ਼ ਅਪ ਕਰੀ ਜਾਂਦੇ, ਉਹ ਗਾਂਹ ਅੱਗੇ ਕਰੀ ਜਾਂਦੇ ਆ ਕੰਮ ਨੂੰ, ਹੈ ਨਾ। ਤੇ ਉਹ ਜਿਹੜੀ ਚੀਜ਼ ਆ ਉਹ ਅੱਗੇ ਕਰਨ ਦਾ ਮਤਲਬ ਇਹ ਆ ਕਿ ਤੁਸੀਂ ਐਕਚੁਅਲੀ ਵਾਇਲੇਸ਼ਨ 'ਚ ਚਲੇ ਜਾ ਰਹੇ ਆ, ਵਾਇਲੇਸ਼ਨ ਦੇ ਵਿੱਚ, ਹੈ ਨਾ। ਤੇ ਤੁਸੀਂ ਜੇ ਤੁਹਾਨੂੰ ਕਾਲ ਆਈ ਆ ਤਾਂ ਜਦੋਂ ਤੁਸੀਂ ਡਰਾਈਵਰ ਨੂੰ ਕਾਲ ਕਰਤੀ, ਜਦੋਂ ਤੁਹਾਨੂੰ ਕਾਲ ਆਈ, ਜਦੋਂ ਜੇ ਨਹੀਂ ਹੋਣਾ ਕੁਛ ਤਾਂ ਨਹੀਂ ਹੋਣਾ, ਪਰ ਜਦੋਂ ਇੱਦਾਂ ਦਾ ਕੋਈ ਮੰਦਭਾਗਾ ਕੰਮ ਹੋ ਜਾਂਦਾ ਫਿਰ ਉਹ ਸਾਰੀ ਇਨਵੈਸਟੀਗੇਸ਼ਨ ਹੁੰਦੀ ਹੈ ਵੀ ਤੁਹਾਨੂੰ ਕਦੋਂ ਈਮੇਲ ਆਈ, ਤੁਸੀਂ ਡਰਾਈਵਰ ਨੂੰ ਕਦੋਂ ਕਾਲ ਕੀਤੀ, ਤੁਸੀਂ ਨੋਟੀਫਾਈ ਕਦੋਂ ਕੀਤਾ, ਕਿਉਂ ਨਹੀਂ ਕੀਤਾ, ਜੇ ਲੇਟ ਕੀਤਾ ਤੇ ਕਿਉਂ ਕੀਤਾ। ਸੋ ਹਰ ਚੀਜ਼ ਜਿਹੜੀ ਆ ਉਹ ਫਿਰ ਐਕਟ ਕਰਨੀ ਸ਼ੁਰੂ ਹੋ ਜਾਂਦੀ ਹੈ। ਰਮਨ ਜੀ, ਅਗਲੀ ਖਬਰ ਵੱਲ ਚੱਲੀਏ। ਨੈਵੀ ਸਟਾਰ ਕੰਪਨੀ ਇੱਕ ਜਿਹੜੀ ਆ ਉਸਨੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ 2024 ਤੱਕ ਸੈਲਫ ਡਰਾਈਵਿੰਗ ਜਿਹੜੇ ਟਰੱਕ ਆ ਉਹਨਾਂ ਨੂੰ ਸ਼ੁਰੂ ਕਰਨ ਦੀ ਗੱਲਬਾਤ ਚੱਲ ਰਹੀ ਹੈਗੀ ਆ। ਜੀ ਬਿਲਕੁਲ, ਉਹਨਾਂ ਨੇ ਕਾਫੀ ਇਸ ਬਾਰੇ 'ਚ ਚਰਚਾ ਅੱਗੇ ਵੀ ਕਾਫੀ ਹੋ ਚੁੱਕੀ ਹੈ ਕਿ ਜਿਹੜੇ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਹੈਗੇ ਆ ਕਿ ਇਹ ਟਰੱਕ ਜਿਹੜੇ ਆ ਬੜੀ ਤੇਜ਼ੀ ਦੇ ਨਾਲ ਜਾਂ ਸਾਰੇ US ਦੇ ਵਿੱਚ, ਪਰ ਕੈਲੀਫੋਰਨੀਆ ਮੇਰੇ ਖਿਆਲ ਸਾਰਿਆਂ ਨੂੰ ਅੱਗੇ ਹੈਗਾ ਇਸ ਮਾਮਲੇ ਦੇ ਵਿੱਚ। ਸੋ ਨੈਵੀ ਸਟਾਰ ਵਾਲਿਆਂ ਨੇ ਕਾਫੀ ਕਾਹਲੀ ਕੀਤੀ ਹੈਗੀ ਇਹਦੇ ਵਿੱਚ, ਕਿਉਂਕਿ ਕਾਫੀ ਜਿਹੜੇ ਦੂਸਰੇ ਹੋਰ ਵੀ ਕੰਪਨੀਜ਼ ਹੈਗੀਆਂ ਆ ਉਹ ਇਹਦੇ ਵਿੱਚ ਕਾਫੀ ਤੇਜ਼ੀ ਨਾਲ ਚੱਲ ਰਹੀਆਂ, ਪਰ ਨੈਵੀ ਸਟਾਰ ਵਾਲਿਆਂ ਨੇ ਜਿਹੜੀ ਅਨਾਊਂਸਮੈਂਟ ਹੈ ਇਹ ਹੁਣ ਕੀਤੀ ਹੈ। ਸੋ ਇਹਦੇ ਵਿੱਚ ਦੇਖਣ ਵਾਲਾ ਹੋਊਗਾ ਕਿ ਉਹਨਾਂ ਦੀ ਟੈਸਟਿੰਗ ਜਿਹੜੀ ਆ ਪਹਿਲਾਂ ਕਿੱਦਾਂ ਹੁੰਦੀ ਹੈ। ਜੀ, ਸੋ ਬਿਲਕੁਲ ਟੂ ਸਿੰਪਲ ਅਤੇ ਨੈਵੀ ਸਟਾਰ ਨੇ ਰਲ ਕੇ ਕਹਿੰਦੇ ਵੀ ਵਰਲਡਸ ਫਸਟ ਆਟੋਨੋਮਸ ਫਰੇਟ ਨੈਟਵਰਕ, ਇਹਨਾਂ ਨੇ ਆਲਰੇਡੀ ਡੀਲ ਵੀ ਬਣਾ ਲਈ, ਪਾਰਟਨਰਸ਼ਿਪ UPS ਪਿੰਸਕੀ ਟਰੱਕ ਲੀਜ਼ਿੰਗ ਦੇ ਨਾਲ, US ਐਕਸਪ੍ਰੈਸ ਦੇ ਨਾਲ, ਮੈਕਲੇਨ ਨਾਲ। ਸੋ 2023 ਤੋਂ ਲੈ ਕੇ 2024 ਦੇ ਵਿੱਚ ਕਹਿੰਦੇ ਵੀ ਇਹ ਥਰਡ ਸਟੇਜ 'ਚ ਹੋ ਜਾਣਾ ਅਤੇ ਐਂਡ ਆਫ 2024 ਦੇ ਵਿੱਚ ਆਟੋਮੈਟਿਕ ਜਿਹੜੇ ਸੈਮੀ ਟਰੱਕਸ ਆ ਉਹ ਕੈਲੀਫੋਰਨੀਆ 'ਚ ਅਵੇਲੇਬਲ ਹੋਣਗੇ। ਜੀ, ਅਤੇ ਨਾਲ ਹੀ ਆਪਾਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਜੇ ਤੁਸੀਂ ਵੀ ਕਾਲ ਕਰਕੇ ਜਿਹੜਾ ਖਾਸ ਕਰਕੇ ਹੁਣ ਜਿਹੜਾ ਮਸਲਾ ਸਾਹਮਣੇ ਆਇਆ ਜਿਸ ਦੇ ਵਿੱਚ ਓਨਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਸਨੇ ਉਸ ਟਰੱਕਰ ਨੂੰ ਟਰੱਕ ਜਿਹੜਾ ਉਹ ਦਿੱਤਾ, ਜੇ ਤੁਸੀਂ ਵੀ ਆਪਣੇ ਕੋਈ ਇਸ ਚੀਜ਼ ਦੇ ਉੱਤੇ, ਇਸ ਇਸ਼ੂ ਦੇ ਉੱਤੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਵੀ ਕਰ ਸਕਦੇ ਹੋ 408 272 5200 40827252, ਕਿਉਂਕਿ ਇਹਦੇ ਵਿੱਚ ਇਹ ਆ ਵੀ ਇੱਕ ਜਣੇ ਦੀ ਇਹ ਇੱਦਾਂ ਦੀਆਂ ਜਿਹੜੀਆਂ ਗਲਤੀਆਂ ਦੇ ਨਾਲ ਸਾਰੀ ਕਮਿਊਨਿਟੀ, ਸਾਰਾ ਜਿਹੜਾ ਟਰੱਕਿੰਗ ਭਾਈਚਾਰਾ ਹੈ ਉਹ ਬਦਨਾਮ ਹੁੰਦਾ ਹੈ। ਉਹ ਸੋਚਦਾ ਵੀ ਸ਼ਾਇਦ ਕਿਤੇ ਸਾਰੇ ਦੇ ਸਾਰੇ ਹੀ ਇੱਦਾਂ ਹੀ ਜਿਹੜਾ ਆ ਉਹ ਕਰੀ ਜਾ ਰਹੇ ਆ। ਸੋ ਆਪਾਂ ਖੁਦ ਹੀ ਜਿਹੜੇ ਘਟੇ ਨੂੰ ਆਪਾਂ ਕਾਰਪੈਟ ਦੇ ਥੱਲੇ ਜਿਹੜਾ ਉਹ ਕਰੀ ਜਾ ਰਹੇ ਹਾਂ ਅਤੇ ਫਿਰ ਜਿਹੜਾ ਕਹਿਣਾ ਵੀ ਯਾਰ ਪਤਾ ਨਹੀਂ ਮੁਸ਼ਕ ਕਿਉਂ ਆਈ ਜਾਂਦਾ, ਪਤਾ ਨਹੀਂ ਇਹ ਪ੍ਰੋਬਲਮ ਜਿਹੜੀ ਉਹ ਕਿਉਂ ਹੈਗੀ ਆ। ਸੋ ਅਜਿਹੀਆਂ ਚੀਜ਼ਾਂ ਨੂੰ ਆਪਾਂ ਨੂੰ ਬਾਹਰ ਕੱਢਣ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਹੈਗੀ ਰਾਦਰ ਦੈਨ ਉਹਨਾਂ ਦੇ ਉੱਤੇ ਪਰਦਾ ਪਾਉਣ ਦੀ। ਸੋ ਜਿੰਨਾ ਪਰਦਾ ਪਾਉਂਦੇ ਰਹੋਗੇ ਉਨੀ ਜ਼ਿਆਦਾ ਸਿਚੁਏਸ਼ਨ ਆਉਣ ਵਾਲੇ ਸਮੇਂ ਦੇ ਲਈ ਇੰਡਸਟਰੀ ਦੇ ਲਈ ਜਿਹੜੀ ਆ ਉਹ ਓਵਰਆਲ ਬੈਡ ਹੁੰਦੀ ਜਾਊਗੀ। ਅਤੇ ਬਾਕੀ ਪੰਜਾਬੀ ਰੇਡੀਓ USA ਨੂੰ ਚੱਲਦਿਆਂ ਜਿਹੜੇ 10 ਵਰੇ ਵੀ ਹੋ ਗਿਆ, ਤੁਹਾਨੂੰ ਇਸ ਪ੍ਰੋਗਰਾਮ ਦੇ ਬਾਰੇ ਜਿਹੜੀ ਤੁਹਾਡੀ ਕੋਈ ਫੀਡਬੈਕ ਹੈਗੀ ਹੈ, ਜੇ ਤੁਸੀਂ ਉਹ ਵੀ ਦੱਸਣਾ ਚਾਹੁੰਦੇ ਹੋ ਟਰੱਕਿੰਗ ਦੇ ਪ੍ਰੋਗਰਾਮ ਦੇ ਤੁਹਾਡੇ ਲਈ ਕਿੱਦਾਂ ਜਿਹੜੀ ਉਹ ਮਦਦ ਕੀਤੀ ਆ, ਉਹ ਵੀ ਜਿਹੜਾ ਤੁਸੀਂ ਕਾਲ ਕਰਕੇ ਜਿਹੜਾ ਉਹ ਸਾਂਝ ਪਾ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408 272 5200 ਅਤੇ ਆਪਾਂ ਜਿਹੜੀ ਅਗਲੀਆਂ ਜਿਹੜੀਆਂ ਗੱਲਾਂ ਆ ਉਸ ਦੇ ਵੱਲ ਨੂੰ ਵੀ ਜਿਹੜਾ ਵੱਧਦੇ ਆ। ਅਤੇ ਰਮਨ ਜੀ, ਟਰੱਕਿੰਗ ਕੰਪਨੀਆਂ ਵੀ ਹੁਣ PPP ਫਰੋਡ ਚਾਰਜਿਸ ਦੇ ਅਧੀਨ ਜਿਹੜੀਆਂ ਉਹ ਆ ਰਹੀਆਂ ਨੇ। ਕਹਿੰਦੇ ਇੱਕ ਯੂਟਾ ਦੀ ਕੰਪਨੀ ਨੇ ਉੱਤੇ ਤਕਰੀਬਨ 2 ਲੱਖ ਤੋਂ ਵੱਧ ਦੇ ਲੋਨ ਦਾ ਜਿਹੜਾ ਫਰੋਡ ਆ ਉਹ ਪਾਇਆ ਗਿਆ। ਜੀ ਬਿਲਕੁਲ, $2,10,000 ਦਾ ਜਿਹੜਾ ਇਹ ਫਰਾਡ ਹੈਗਾ ਇਹ ਕੰਪਨੀ ਨੇ ਕੀਤਾ ਹੈਗਾ। ਸੋ ਇਹ ਕੰਪਨੀ ਐਕਚੁਅਲੀ ਇੱਕ ਪ੍ਰੀਵੀਅਸ ਜਿਹੜਾ ਇੱਥੇ ਫੈਡਰਲ ਚਾਰਜਸ ਲੱਗ ਰਹੇ ਸੀਗੇ $280 ਮਿਲੀਅਨ ਦੇ ਪੇ ਟੂ ਪਲੇ ਫੈਡੈਕਸ ਗਰਾਊਂਡ ਬ੍ਰਾਈਬਰੀ ਸਕੀਮ ਦੇ ਵਿੱਚ। ਸੋ ਉਹਨਾਂ ਤੇ ਪਹਿਲਾਂ ਚਾਰਜ ਲੱਗੇ ਸੀਗੇ ਕੁਛ, ਅਤੇ ਉਹ ਪ੍ਰੋਬੇਸ਼ਨ ਤੇ ਸੀਗੇ 3 ਸਾਲ ਦੀ, ਤੇ ਜਿਹੜਾ ਕਿ ਉਹਨਾਂ ਨੇ ਕੁਐਸਚਨ ਜਿਹੜਾ ਆ ਵਿੱਚ ਇੱਕ ਆਨਸਰ ਜਿਹੜਾ ਕੀਤਾ ਉਹ ਗਲਤ ਆਨਸਰ ਕੀਤਾ ਉਹਨਾਂ ਨੇ। ਜਿੱਥੇ ਯੈਸ ਨੋ ਕਰਦੇ ਆ ਉੱਥੇ ਉਹਨਾਂ ਨੇ ਨੋ ਕੀਤਾ ਉਹਨੂੰ, ਜਿੱਥੇ ਕਿ ਉਹ ਯੈਸ ਬਣਦਾ ਸੀ ਕਿਉਂਕਿ ਉਹਨਾਂ ਦੇ ਆਲਰੇਡੀ ਚਾਰਜਸ ਚੱਲਦੇ ਸੀਗੇ। ਤੇ ਇਹਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੀ ਕੰਪਨੀ ਦੀ ਕੰਟਰੋਲਰ ਆ, ਜਿਹੜੀ ਕੰਪਨੀ ਦੀ ਕਹਿ ਲਓ ਜੀ CPA ਜਾਂ ਕੰਟਰੋਲਰ ਆ ਲੀਸਾ ਬਰਾਡਸ਼ਾ, ਉਹ ਵੀ ਇਸ ਮਾਮਲੇ ਦੇ ਵਿੱਚ ਨਾਲ ਉਹਨਾਂ ਨੇ ਪ੍ਰੋਸੀਕਿਊਟਰ ਨੇ ਉਹਦਾ ਵੀ ਅਲੈਜ ਕੀਤਾ ਕਿਉਂਕਿ ਐਪਲੀਕੇਸ਼ਨ ਭਰਨ ਦੇ ਵੇਲੇ ਉਹ ਉੱਥੇ ਮੌਜੂਦ ਸੀ, ਉਹਨੇ ਉਹਦੀ ਹੈਲਪ ਕੀਤੀ ਐਪਲੀਕੇਸ਼ਨ ਭਰਨ ਦੇ ਵਿੱਚ। ਸੋ ਇਹ ਸਾਰਾ ਮਾਮਲਾ ਜਿਹੜਾ ਆ ਉਹ ਉਦੋਂ ਥੋੜਾ ਰੋਸ਼ਨੀ 'ਚ ਆਇਆ, ਉਦੋਂ ਸਾਹਮਣੇ ਆਇਆ ਜਦੋਂ ਕਿ ਇੱਕ ਫਾਰਮਰ EMPLOYEE ਜਿਹੜਾ ਤੁਹਾਡਾ ਫਾਰਮਰ EMPLOYEE ਸੀਗਾ ਉਹਨਾਂ ਦਾ,
ਉਹਨੇ ਫੈਡਰਲ ਜਿਹੜੀ ਆ ਏਜੰਸੀਜ਼ ਆ ਉਹਨਾਂ ਨੂੰ ਟਿਪ ਪਾਸ ਕੀਤਾ ਕਿ ਇਸ ਕੰਪਨੀ ਦੇ 5 ਚੈੱਕ ਮੇਰੇ ਜਿਹੜੇ ਆ ਉਹ ਪੇਰੋਲ ਦੇ ਜਿਹੜੇ ਆ ਕਿ ਪਿਛਲੇ 90 ਦਿਨਾਂ ਦੇ ਵਿੱਚ 5 ਚੈੱਕ ਬਾਉਂਸ ਹੋ ਚੁੱਕੇ ਆ ਤੇ ਉਹ ਆਪਣੇ ਤੌਰ ਤੇ ਉਹ ਰਿਪੋਰਟ ਕਰ ਰਿਹਾ ਸੀ ਕਿ ਇਹ ਸਾਡੇ ਚੈੱਕ ਬਾਉਂਸ ਹੋ ਰਿਹਾ, ਜਿੱਦਾਂ ਕਿ ਕੋਈ ਰਿਪੋਰਟ ਕਰਦਾ ਫੈਡਰਲ ਏਜੰਸੀ ਨੂੰ, ਨਾਟ ਨੋਇੰਗ ਕਿ ਇਹਦਾ ਕੀ ਅਸਰ ਹੋਣਾ ਆ। ਤੇ ਉਹ ਚੱਕਰ ਦੇ ਵਿੱਚ ਜਦੋਂ ਫੈਡਰਲ ਏਜੰਸੀਜ਼ ਨੇ ਉਹਨੂੰ ਦੇਖਣਾ ਸ਼ੁਰੂ ਕੀਤਾ ਤੇ ਉਹਦਾ ਪਤਾ ਲੱਗਾ ਕਿ ਉਹਨੇ ਤੇ 2 ਲੱਖ ਤੇ 10,000 ਜਿਹੜਾ ਆ ਉਹ PPP ਦਾ ਲੋਨ ਚੁੱਕਿਆ ਆ, ਪਰ ਉਹਨੇ ਇਨਸਟੈਡ ਉਹਨੂੰ ਪੇ ਕਰਨ ਦੇ ਲਈ ਉਹਨੇ 1,27,000 ਜਿਹੜਾ ਸੀਗਾ ਵਿੱਚੋਂ ਉਹ ਆਪਣੇ ਟਰੱਕਾਂ ਦੀਆਂ 13 ਕੈਨਵਸ ਟਰੱਕਾਂ ਦੀਆਂ ਲੀਜ਼ ਪੇਮੈਂਟਾਂ ਤੇ ਪਾਰਟਸ ਖਰੀਦਣ ਤੇ ਖਰਚ ਕਰਤਾ। ਸੋ ਉਹ ਜਿਹੜਾ ਸੀਗਾ ਉਸ ਕਰਕੇ ਉਹ ਰੈੱਡ ਫਲੈਗ 'ਚ ਆ ਗਿਆ ਤੇ ਉਹਦੀ ਇਨਵੈਸਟੀਗੇਸ਼ਨ ਹੋਈ ਤੇ ਹੀ ਇਜ਼ ਅੰਡਰ ਅਰੈਸਟ। ਉਹ ਹੁਣ ਅੰਦਰ ਹੈਗਾ ਵੇਟ ਕਰ ਰਿਹਾ ਇੰਡਾਈਟਮੈਂਟ ਦੀ। ਸੋ ਆਪਣੇ ਵੀ ਬਹੁਤ ਸਾਰੀਆਂ ਕੰਪਨੀਆਂ ਨੂੰ PPP ਲੋਨ ਮਿਲੇ ਆ, ਸੋ ਕੀ ਸਿਫਾਰਿਸ਼ ਦੇਣਾ ਚਾਹੁੰਦੇ ਆ ਵੀ ਕੋਈ ਅਜਿਹੀ ਜਿਹੜੀ ਅਣਗਹਿਲੀ ਜਿਹੜੀ ਇਹਦੇ ਵਿੱਚ ਨਾ ਮੈਂ ਐਡ ਕਰਦਾ ਰਮਨ ਜੀ, ਹੋਰ ਵੀ ਬਹੁਤ ਸਾਰੇ ਇੱਕ ਡਾਕਟਰ ਕਿਤੇ ਹੋਇਆ, ਕੋਈ ਵੱਖ-ਵੱਖ ਕੰਪਨੀਆਂ ਵਾਲੇ ਨਾ ਚਾਰਜ ਹੋਏ ਆ। ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਵੀ ਤੁਸੀਂ ਐਪਲੀਕੇਸ਼ਨ ਭਰਦੇ ਆ ਨਾ, ਚਾਹੇ ਘਰ ਦੇ ਲੋਨ ਦੀ ਵੀ ਆ, ਇਹ ਫੈਡਰਲ ਕ੍ਰਾਈਮ ਆ ਜੇ ਉਹਦੇ ਤੇ ਤੁਸੀਂ ਕਿਸੇ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਭਰਦੇ ਆ। ਸੋ ਦੂਸਰੇ ਨੰਬਰ 'ਤੇ ਇਹ ਆ ਵੀ 2 ਤਰ੍ਹਾਂ ਦੇ ਲੋਨ ਸੀ, ਇੱਕ ਤਾਂ ਸੀਗਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਾ, ਦੂਜਾ ਸੀ ਜਿਹੜਾ ਲੋਨ $1.5 ਲੱਖ ਤਾਈਂ ਦਿੱਤੇ ਗਏ ਆ ਜਿਹੜੇ ਵਾਪਸ ਕਰਨੇ। ਸੋ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਾ ਜਿਹੜਾ ਤੁਹਾਨੂੰ ਮਨੀ ਦਿੱਤਾ ਗਿਆ ਆ, ਉਹ ਸਿਰਫ ਤੁਸੀਂ ਪੇਰੋਲ ਲਈ ਹੀ ਵਰਤ ਸਕਦੇ ਆ। 60% ਜੀ ਹਾਂਜੀ 60%, ਪਹਿਲਾਂ 75% ਸੀ ਫਿਰ 60 ਕਰਤਾ। ਸੋ ਉਹ ਇਹ ਨਹੀਂ ਹੈ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪਹਿਲਾਂ ਉਹ ਨਹੀਂ ਆਪਣੇ ਜੀ ਟਰੱਕਾਂ ਦੀ ਲੀਜ਼ ਦੇਤੀ, ਸੋ ਉਹ ਟੋਟਲੀ ਰੌਂਗ ਆ। ਉਹਦੇ ਕਰਕੇ ਫਿਰ ਸਿੱਧੇ ਜੇਲ੍ਹ 'ਚ ਜਾਣਾ, ਕਿਉਂਕਿ ਲੋਨ ਜਿਹੜਾ ਹੈ ਫੈਡਰਲ ਗਵਰਨਮੈਂਟ ਵੱਲੋਂ ਦਿੱਤਾ ਗਿਆ SBI ਵੱਲੋਂ। ਸੋ ਇਹ ਬਹੁਤ ਹੀ ਕੇਅਰਫੁਲ ਰਹਿਣ ਦੀ ਗੱਲ ਆ। ਨੋ ਡਾਊਟ ਇਹ ਫੋਰਗਿਵੇਬਲ ਲੋਨ ਆ, ਪਰ ਉਹਨਾਂ ਨੇ ਜੇ ਪੈਸੇ ਮਾਫ ਕਰਨੇ ਤਾਂ ਉਹਨਾਂ ਨੇ ਚੈੱਕ ਵੀ ਕਰਨੇ ਵੀ ਡਾਲਰ ਵਰਤ ਕਿੱਥੇ ਰਹੇ ਹੋ। ਜੀ ਰਮਨ ਜੀ, ਔਰ ਇਹ ਵੀ ਗੱਲ ਦੱਸ ਦਈਏ ਕਿ ਇਹ ਸਾਰੇ ਜਿਹੜੇ ਲੋਨ ਇਸ ਵੇਲੇ ਦਿੱਤੇ ਜਾ ਰਹੇ ਆ ਬੜੀ ਈਜ਼ੀਲੀ ਟਰੈਕੇਬਲ ਹੈਗੇ ਆ, ਬੜੀ ਈਜ਼ੀਲੀ ਆਡਿਟੇਬਲ ਹੈਗੇ ਆ। ਇਹਨੂੰ ਜਿਹੜਾ ਆਡਿਟ ਕਰਨਾ ਬਹੁਤ ਈਜ਼ੀ ਹੈਗਾ ਫੈਡਰਲ ਗਵਰਨਮੈਂਟ ਲਈ। ਔਰ ਇਹਦੇ ਵਿੱਚ ਕੋਈ ਵੀ ਜਿਹੜਾ ਜਿੱਦਾਂ ਹੁਣ ਉਹ ਪਹਿਲਾਂ ਦੇਖੋ ਉਹਨਾਂ ਨੇ ਥੋੜੀ ਆਪਾਂ ਨੂੰ ਲੀਨੀਅੰਸੀ ਦਿੱਤੀ ਕਿ ਪਹਿਲਾਂ 75% ਸੀਗਾ, ਫਿਰ 60% ਕਰਤਾ। ਪਹਿਲਾਂ ਇਹ ਲੋਨ ਜਿਹੜਾ ਸੀ ਤੁਹਾਨੂੰ 8 ਵੀਕਾਂ ਦੇ ਵਿੱਚ ਡਿਸਪਰਸ ਕਰਨ ਦੀ ਲੋੜ ਸੀ, ਹੁਣ ਉੱਤੇ 24 ਵੀਕ ਕਰਤੇ। ਕਿਉਂਕਿ ਬਹੁਤ ਨਾਟ ਟਰੱਕਿੰਗ ਕੰਪਨੀਆਂ ਨਾ, ਬੜੇ ਰੈਸਟੋਰੈਂਟ ਵਗੈਰਾ ਸੀਗੇ ਜਿਨ੍ਹਾਂ ਦੇ ਕੋਲ ਮੇਰੀ ਕਾਫੀਆਂ ਨਾਲ ਗੱਲ ਹੋਈ ਹੈ, ਜਿਨ੍ਹਾਂ ਦੇ ਵਿੱਚ ਰੈਸਟੋਰੈਂਟ ਨੂੰ ਇਹ ਕਿਹਾ ਗਿਆ ਕਿ ਰੈਸਟੋਰੈਂਟ ਨੂੰ ਜਦੋਂ ਲੋਨ ਮਿਲਿਆ ਉੱਥੇ PPP ਲੋਨ ਮਿਲ ਗਿਆ, ਪਰ ਰੈਸਟੋਰੈਂਟ ਤਾਂ ਬੰਦ ਆ। ਸੋ ਮਤਲਬ ਕਿ ਤਨਖਾਹ ਕਿਹਨੂੰ ਦੇਣ, ਰੈਸਟੋਰੈਂਟ ਤਾਂ ਬੰਦ ਆ। ਸੋ ਉਹਨਾਂ ਕਰਕੇ ਹੋਰ ਸਾਰਿਆਂ ਕਰਕੇ ਇਹਦੀ ਜਿਹੜੀ ਲੈਂਥ ਸੀਗੀ ਉਹ 24 ਵੀਕ ਦੀ ਕਰ ਦਿੱਤੀ ਗਈ ਕਿ 24 ਹਫ਼ਤਿਆਂ ਦੇ ਵਿੱਚ ਇਹਨੂੰ ਡਿਸਪਰਸ ਕਰਨਾ ਆ। ਸੋ ਇਹ ਬੜਾ ਈਜ਼ੀਲੀ ਟਰੈਕੇਬਲ ਹੈਗਾ, ਈਜ਼ੀਲੀ ਆਡਿਟ ਹੋਣ ਵਾਲਾ ਲੋਨ ਹੈਗਾ। ਔਰ ਬਹੁਤ ਸਾਨੂੰ ਵੀ ਇਹ ਚੀਜ਼ ਕਾਫੀ ਪੁੱਛੀ ਜਾਂਦੀ ਆ, ਨੈਪਟਾ ਦੇ ਵਿੱਚ ਵੀ ਕਾਲਸ ਆਉਂਦੀਆਂ ਹੈਗੀਆਂ ਕਾਫੀ ਕਿ ਲੋਨ ਮਿਲ ਰਿਹਾ ਹੈਗਾ। ਮੇਰੀ ਕੁਛ ਕਹਿੰਦੇ ਜੀ ਮੇਰੇ ਡਾਊਨ ਪੇਮੈਂਟ ਦੇ ਇੰਨੇ ਪੈਸੇ ਰਹਿੰਦੇ ਟਰੱਕ ਦੀ ਕਿ ਮੈਂ ਇਹ ਲੋਨ ਲੈ ਕੇ ਵਿੱਚ ਪਾ ਲਵਾਂ। ਮੈਂ ਕਿਹਾ ਵੀ ਦੇਖੋ ਜਿਹੜੀਆਂ ਤੁਹਾਡੀਆਂ ਇੰਸਟਰਕਸ਼ਨਸ ਹੁੰਦੀਆਂ, ਜਿਹੜੀਆਂ ਉੱਥੇ ਯੈਸ ਨੋ ਹੁੰਦਾ, ਉਹਨੂੰ ਧਿਆਨ ਦੇ ਨਾਲ ਪੜ੍ਹੋ ਔਰ ਆਪਣੇ ਦਿਲ ਤੇ ਹੱਥ ਰੱਖ ਕੇ ਕਹੋ ਜੇ ਤਾਂ ਤੁਸੀਂ ਸਹੀ ਆ ਤਾਂ ਸਹੀ ਆ, ਜੇ ਤੁਸੀਂ ਗਲਤ ਹੈ ਗਲਤ ਹੈ। ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿਸੇ ਨੂੰ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ। ਕਲੀਅਰ ਇੰਸਟਰਕਸ਼ਨਾਂ ਹੁੰਦੀਆਂ ਉੱਥੇ। ਔਰ ਜੇ ਤੁਸੀਂ ਇੰਸਟਰਕਸ਼ਨਾਂ ਪੜ੍ਹ ਕੇ ਧਿਆਨ ਦੇ ਨਾਲ ਦੇਖੋ ਕਿ ਜੇ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਇਸ ਲੋਨ ਲਈ ਕੁਆਲੀਫਾਈ ਕਰਦੇ ਆ ਜਾਂ ਨਹੀਂ ਕੁਆਲੀਫਾਈ ਕਰਦੇ। ਸੋ ਬਿਲਕੁਲ ਬਹੁਤ ਹੀ ਧਿਆਨ ਨਾਲ ਵਰਤਣ ਦੀ ਜ਼ਰੂਰਤ ਆ, ਆਪਣੇ CPA ਨਾਲ ਵਰਤੋ। ਇੱਕ ਕੁਛ ਦਿਨ ਪਹਿਲਾਂ ਇੱਕ ਡਾਕਟਰ ਵੀ, ਸੋ ਲਾਲਚੀ ਜੇ ਕਹਿੰਦੇ ਹਰ ਮਹਿਕਮੇ 'ਚ ਹੀ ਹੁੰਦੇ ਆ, ਅਮੀਤ ਗੋਇਲ ਨਾਮ ਦਾ ਇੱਕ ਡਾਕਟਰ MD, ਉਹਨੇ 6.5 ਲੱਖ ਦੇ ਕਰੀਬ 2 ਲੋਨ ਲੈ ਲਏ ਇੱਕੋ ਬਿਜ਼ਨਸ ਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਵੀ ਉਹ ਪਹਿਲਾਂ ਵੀ ਜਿੱਦਾਂ ਫਰਾਡ ਕਰ ਚੁੱਕਾ ਸੀ, ਜਿੱਦਾਂ ਮੈਡੀਕੇਅਰ ਦੇ ਵਿੱਚ ਹਨਾ ਗਵਰਨਮੈਂਟ ਨਾਲ ਕਰਦੇ ਤੇ ਉਹੀ ਆ ਜਿਹੜੇ ਪਹਿਲਾਂ ਕਰ ਚੁੱਕੇ ਨੇ। ਹਾਂਜੀ, ਉਹ ਕਹਿੰਦੇ ਵੀ ਸੌਖਾ ਹੋਣਾ। ਹਾਂ, ਉਹ ਕਹਿੰਦੇ ਨੇ ਪਹਿਲਾਂ ਨਹੀਂ ਫੜੇ ਗਏ ਤੇ ਹੁਣ ਕਿੱਥੋਂ ਫੜੇ ਜਾਣਾ ਆ। ਉਹ ਕਹਿੰਦੇ ਵੀ ਹੁਣ ਤਾਂ ਪੈਲੇਂਡੈਮਿਕ ਚੱਲਦੀ, ਇਹਨਾਂ ਨੂੰ ਕੀ ਪਤਾ। ਮੁਲਕ ਦੇ ਚਲਾਉਣ ਉਹ ਇਹ ਨਹੀਂ ਸਮਝਦੇ ਵੀ ਉਹਨਾਂ ਨੂੰ ਸਭ ਪਤਾ ਲੱਗਦਾ ਆ, ਇੱਦਾਂ ਦੀ ਕੋਈ ਗੱਲ ਨਹੀਂ। ਉਹਨਾਂ ਦੇ ਰਿਸੋਰਸਿਸ ਕਰਕੇ ਹੱਥ ਵੱਜੇ ਆ। ਹੁਣ ਪਤਾ ਹੈ ਨਾ ਵੀ ਇਹ ਨਵੇਂ ਛਪੇ ਨੋਟ ਆ, ਵੀ ਜੇ ਕਿਤੇ ਗਲਤ ਪਾਸੇ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਉਹਦੇ ਵਿੱਚ ਤੂੰ ਹੁੰਦੀ ਆ। ਸੋ ਇਸ ਕਰਕੇ ਉਹ ਬਹੁਤ ਸਖਤੀ ਕਰ ਰਿਹਾ। ਆਪਣੇ ਨਾਲ ਕੁਝ ਕਾਲਰਸ ਜਿਹੜੇ ਜੁੜੇ ਨੇ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਰੋਤੇ ਕਾਲ ਕਰਨ ਦੇ ਲਈ ਨੰਬਰ ਆ 408 272 5200। ਜਗਦੀਸ਼ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ। 10 ਸਾਲ ਹੋ ਗਏ ਪੰਜਾਬੀ ਰੇਡੀਓ ਨੂੰ ਸੰਗਤਾਂ ਦੀ ਸੇਵਾ ਕਰਦੇ ਹਾਂ। ਥੈਂਕ ਯੂ। ਧੰਨਵਾਦ ਜੀ।
ਤੇ ਮੇਰਾ ਕੁਐਸਚਨ ਇਹ ਸੀ ਕਿ ਜਿੱਦਾਂ ਮੈਂ ਕੁਝ ਦੇਖਦਾ, ਮੇਰੇ ਯਾਰ ਦੋਸਤ ਵੀ ਨੇ ਵੀ, ਜਿਵੇਂ ਉਹ ਫੇਸਬੁੱਕ, ਇੰਸਟਾਗ੍ਰਾਮ ਜਾਂ ਟਿਕਟੋਕ ਤੇ ਨਾ ਟਰੱਕ ਦੇ ਵਿੱਚ ਬਹਿ ਕੇ ਸ਼ਰਾਬ ਪੀ ਕੇ ਉਹਦੀ ਪੋਸਟ ਪਾਉਂਦੇ ਨੇ, ਵੀਡੀਓ ਪਾਉਂਦੇ ਨੇ। ਤੇ ਮੇਰਾ ਸਵਾਲ ਇਹ ਸੀ ਵੀ ਜਿਵੇਂ ਅਸੀਂ ਕਾਰ ਦੇ ਵਿੱਚ ਖੁੱਲੀ ਬੋਤਲ ਸ਼ਰਾਬ ਨਹੀਂ ਰੱਖ ਸਕਦੇ, ਸਿਰਫ ਟਰੰਕ ਦੇ ਵਿੱਚ ਹੀ ਰੱਖ ਸਕਦੇ, ਕੀ ਟਰੱਕ ਕਮਰਸ਼ੀਅਲ ਦੇ ਵਿੱਚ ਏਦਾਂ ਹੋ ਸਕਦਾ ਕਿ ਤੁਸੀਂ ਸ਼ਰਾਬ ਰੱਖ ਸਕਦੇ? ਨਾ ਜੀ, ਬਿਲਕੁਲ ਨਹੀਂ। ਟਰੱਕ ਦੇ ਵਿੱਚ ਕਿੱਥੇ ਸ਼ਰਾਬ ਰੱਖ ਸਕਦੇ ਆ? ਟਰੱਕ ਦੇ ਵਿੱਚ ਤਾਂ ਜੇ ਮਤਲਬ ਤੁਸੀਂ ਆਪ ਸੋਚੋ ਵੀ ਜੇ ਛੋਟੀ ਜਿਹੀ ਕਾਰ 'ਚ ਨਹੀਂ ਰੱਖ ਸਕਦੇ, ਏਡੇ ਵੱਡੇ ਟਰੱਕ ਦੇ ਵਿੱਚ ਕਿੱਥੋਂ ਰੱਖ ਸਕਦੇ? ਨਹੀਂ ਦੇਖੋ ਹੁਣ ਚਿੰਤਾ ਉਹਨਾਂ ਦੀ ਜਾਇਜ਼ ਆ, ਜਿਸ ਪਾਸੇ ਕਿਉਂਕਿ ਬਿਲਕੁਲ ਆਪਾਂ ਦੇਖੀਆਂ, ਬਿਲਕੁਲ ਸਹੀ ਹੈ ਭਾਈ ਸਾਹਿਬ, ਸਹੀ ਕਰ ਰਹੇ ਹਨ। ਬਹੁਤ ਜੀ ਬਹੁਤ। ਇੱਕ ਚੰਗੇ ਭਲੇ ਸਰਦਾਰ, ਪੂਰੇ ਸਿੱਖ ਬਾਣੇ ਦੇ ਵਿੱਚ ਸਰਦਾਰ ਜੀ ਹੈਗੇ ਆ, ਉਹ ਮੈਂ ਹੁਣ ਨਾਂ ਕੀ ਲੈਣਾ ਆ, ਉਹ ਆਮ ਤੌਰ ਤੇ ਉਹਨਾਂ ਦੀ ਜਿਹੜੀ ਵੀਡੀਓ ਆ ਜਾਂਦੀ ਹੁੰਦੀ ਆ ਤੇ ਉਹ ਬੜੀ ਬਹਾਦਰੀ ਦੱਸਦੇ ਆ ਇਸ ਕੰਮ ਦੇ ਵਿੱਚ। ਤੇ ਆਈ ਡੋਂਟ ਨੋ ਕਿਹੜੀ ਮਤਲਬ ਦੁਨੀਆ 'ਚ ਰਹਿੰਦੇ ਆ ਉਹ, ਕਿਹੜੀ ਮਤਲਬ ਕਿ ਹਿਸਾਬ ਕਿਤਾਬ ਨਾਲ ਰਹਿੰਦੇ ਆ, ਜ਼ਿੰਦਗੀ ਕੀ ਜੀਂਦੇ ਆ, ਪਰ ਡੈਫੀਨੇਟਲੀ ਉਹ ਰੋਂਗ ਹੈ ਜੀ। ਕੀ ਕੋਈ ਇਦਾਂ ਦਾ ਕੋਈ ਅਜਿਹਾ ਕੋਈ ਪ੍ਰੋਗਰਾਮ ਹੈਗਾ ਜਾਂ ਕੋਈ ਅਨੋਨਿਮਸ ਟਿਪਸ ਵਾਲਾ ਵੀ, ਕੋਈ ਜਿਹੜਾ ਹਾਈਵੇ ਪੈਟਰੋਲ ਵਾਲਿਆਂ ਨੂੰ ਦੱਸ ਸਕਦਾ ਹੋਵੇ ਵੀ ਆ ਇਹਨਾਂ ਦੀਆਂ ਆਹ ਵੀਡੀਓਜ਼ ਇੱਕ ਵਾਰੀ ਤੁਸੀਂ ਚੈੱਕ ਕਰਕੇ ਐਟਲੀਸਟ ਇਹਨਾਂ ਦਾ ਚੈੱਕ ਹੀ ਕਰ ਲਓ ਵੀ ਕੀ ਕੁਝ ਹੋ ਰਿਹਾ? ਦੇਖੋ ਜੀ, ਹਰ ਇੱਕ ਚੀਜ਼ ਦੀ ਟਿਪ ਲਾਈਨ ਹੁੰਦੀ ਆ ਆਪਣੇ ਇਸ ਕੰਟਰੀ ਦੇ ਵਿੱਚ, ਹਰ ਇੱਕ ਚੀਜ਼ ਦੀ ਟਿਪ ਲਾਈਨ ਹੈਗੀ ਆ। ਸੋ ਇਹਦੇ 'ਚ ਇਹ ਨਹੀਂਗਾ ਕਿ ਤੁਸੀਂ ਇੱਦਾਂ ਦੀ ਕੋਈ ਚੀਜ਼ ਨਹੀਂ ਦੱਸ ਸਕਦੇ, ਨਹੀਂ ਕਹਿ ਸਕਦੇ, ਹਰ ਇੱਕ ਚੀਜ਼ ਦੀ ਟਿਪ ਲਾਈਨ ਹੁੰਦੀ ਆ। ਜੀ। ਸੋ ਜੋ ਜ਼ਰੂਰ ਰਮਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਡੇ ਕੋਲ ਤੁਸੀਂ ਇਹਨਾਂ ਨੂੰ ਸੋਚੋ, ਤੁਸੀਂ ਇਹ ਵੀ ਸੋਚੋ ਵੀ ਤੁਸੀਂ ਕਿਸੇ ਬੰਦੇ ਦੀ ਜ਼ਿੰਦਗੀ ਬਚਾ ਰਹੇ ਆ। ਹੁਣ ਜੇ ਟਰੱਕ ਵਾਲਿਆਂ ਨੇ ਸ਼ਰਾਬ ਪੀਤੀ ਆ, ਵਿੱਚ ਬਣਾਈ ਆ, ਤੇ ਪਤਾ ਨਹੀਂ ਉਹਨੂੰ ਕਿੰਨੇ ਮਾਰਨੇ ਆ ਰਸਤੇ ਦੇ ਵਿੱਚ। ਸੋ ਦੇਖਿਆ ਹੀ ਆ, 4 ਮਾਰੇ ਆ ਉਹਨੇ, ਜਿਹਦੀ ਆਪਾਂ ਅੱਜ ਖਬਰ ਕਰਕੇ ਹਟੇ ਆ ਜੀ। ਬਿਲਕੁਲ, ਥੈਂਕ ਯੂ ਕਾਲ ਕਰਨ ਦੇ ਲਈ ਜੀ। ਅਗਲੇ ਕਾਲਰ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ, ਬਲਬੀਰ ਜੀ। ਸਤਿ ਸ਼੍ਰੀ ਅਕਾਲ ਜੀ ਬਲਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ, ਬੋਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਜੀ ਹੈਲੋ ਹੈਲੋ। ਹਾਂਜੀ ਹਾਂਜੀ, ਬੋਲੋ ਤੁਸੀਂ। ਹਾਂਜੀ ਭਾਜੀ, ਉਹ ਆਵਾਜ਼ ਆਈ ਜਾਂਦੀ ਹੋਰ ਵਿੱਚ। ਮੈਂ ਪੁੱਛਣਾ ਸੀ ਵੀ ਲਾਇਸੈਂਸ ਕਿੰਨੇ ਪੁਆਇੰਟ ਤੋਂ ਬਾਅਦ ਖਤਮ ਹੋ ਜਾਂਦਾ? ਜੀ ਰਮਨ ਜੀ ਦੱਸੋ। ਕਰਦਾ ਜੀ ਵੀਰ ਜੀ, ਪੁਆਇੰਟ ਜਿਹੜੇ ਆ ਤੁਹਾਡੇ ਕਿਸ ਲੈਵਲ ਦੇ ਹੈਗੇ ਆ, ਕਿਸ ਕੈਲੀਬਰ ਦੇ ਹੈਗੇ। ਸੋ ਜਿਹੜਾ ਹੈਵੀ ਜਿਹੜੇ ਪੁਆਇੰਟ ਹੁੰਦੇ ਆ, ਜਾਂ DUI ਆ ਜਾਂ ਹੋਰ ਆ, ਉਹਨਾਂ ਤੇ ਜਲਦੀ ਹੋ ਜਾਂਦਾ ਹੈ। ਬਾਕੀ ਇਹ ਤੁਸੀਂ ਜਿਹੜੀ ਇਨਫੋਰਮੇਸ਼ਨ ਆ, ਇਹ ਡੈਫੀਨੇਟਲੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੰਨੇ ਪੁਆਇੰਟ ਤੇ ਹੀ ਕੈਂਸਲ ਹੁੰਦਾ ਆ। ਸੋ ਡਿਪੈਂਡ ਕਰਦਾ ਕਿ ਤੁਹਾਡਾ ਹੋ ਸਕਦਾ 2 DMV ਆਪਣੇ DUI ਹੋਣ ਤਾਂ ਰਾਈਟ ਵੇ ਹੋ ਜਾਵੇ, 1 DUI ਹੋਵੇ ਤਾਂ ਰਾਈਟ ਵੇ ਹੋ ਜਾਵੇ। ਸੋ ਇਹ ਡਿਪੈਂਡ ਕਰਦਾ ਤੁਹਾਡੇ ਉੱਤੇ ਪੁਆਇੰਟਸ ਦੇ ਉੱਤੇ ਕਿ ਕਿਸ ਲਈ ਪੁਆਇੰਟਸ ਦਿੱਤੇ ਗਏ ਆ। ਜੀ ਸੋ ਬਿਲਕੁਲ ਰਮਨ ਜੀ, ਇਹ ਖਾਸ ਕਰਕੇ ਜਿਸ ਤਰ੍ਹਾਂ DUI, ਰੈਕਲੈਸ ਡਰਾਈਵਿੰਗ, ਜਿਹੜੀ ਰੈੱਡ ਲਾਈਟ ਚੋਂ, ਇਹ ਜੇ ਇਦਾਂ ਦੀਆਂ ਫਿਰ 1-2 ਟਿਕਟਾਂ ਹੋਈਆਂ ਫਿਰ ਤਾਂ ਹੋਣਾ ਹੀ ਆ, ਹਨਾ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਆਪਾਂ ਲੋਕਲ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਚੱਲਦੇ ਆ, ਤੇ ਉਹਦੇ ਵਿੱਚ ਪੇਪਰ ਲਾਓ ਬੁੱਕ ਕਿੰਨੇ ਤੱਕ ਰਿਕੁਆਇਰਡ ਆ, ਤੇ ਉਦੋਂ ਬਾਅਦ 'ਚ ELD ਲੱਗੂ, ਜਾਂ ਜਿਹੜੀ ਆਪਣੇ ਪਹਿਲਾਂ ਸੀਗੀ ELD ਤੋਂ ਪਹਿਲਾਂ ਜਿਹੜਾ ਸੌਫਟਵੇਅਰ ਚੱਲਦਾ ਸੀਗਾ ਉਹ ਹੈਗਾ, ਤੇ ELD ਕਦੋਂ ਰਿਕੁਆਇਰਡ ਆ, ਇਹਦੇ ਬਾਰੇ ਪੁੱਛਣਾ ਸੀਗਾ ਜੀ। ਜਿਹੜੀ ਜੀ ਕੈਲੀਫੋਰਨੀਆ ਦੇ ਵਿੱਚ ELD ਜਿਹੜੀ ਹੈ, ਕੈਲੀਫੋਰਨੀਆ ਨੇ ਬਾਏ ਦਾ ਐਂਡ ਆਫ ਦਿਸ ਈਅਰ ਦਸੰਬਰ 2020 ਤੱਕ ਇਹ ਜਿਹੜੀ ਆ ਇਹ ਹੋ ਜਾਣੀ ਆ, ਇੱਥੇ ਲਾਗੂ ਵੀ। ਜਿਹੜਾ ਲੋਕਲ ਅਗੇਨ ਆਪਾਂ ਇਹ ਮੇਰੇ ਖਿਆਲ ਹਰਜੋਤ ਭਾਜੀ ਆਪਾਂ ਹਰ ਇੱਕ ਪ੍ਰੋਗਰਾਮ ਦੇ 'ਚ ਇਹ ਗੱਲ ਦੱਸਦੇ ਹਾਂ, ਹਰ ਇੱਕ ਪ੍ਰੋਗਰਾਮ 'ਚ ਇੱਕ ਨਾ ਇੱਕ ਕੁਐਸਚਨ ਆਪਣੇ ਕੋਲ ਆ ਜਾਂਦਾ ਹੁੰਦਾ ਲੋਕਲ ਦਾ, ਕਿ ਜਿਹੜਾ ਤੁਹਾਡਾ ਇੰਟਰ ਸਟੇਟ ਤੇ ਇੰਟਰਾ ਸਟੇਟ ਜਿਹੜਾ ਕੈਰੀਅਰ ਆ, ਜੇ ਤੁਸੀਂ ਇੰਟਰ ਸਟੇਟ ਕੈਰੀਅਰ ਹੈਗੇ ਆ ਔਰ ਤੁਹਾਡਾ ਜਿਹੜਾ ਫਰੇਟ ਆ, ਜੇ ਤੁਸੀਂ ਫਰੇਟ ਤੁਹਾਡਾ ਕੈਲੀਫੋਰਨੀਆ ਤੋਂ ਬਾਹਰ ਜਾ ਰਿਹਾ ਜਾਂ ਕੈਲੀਫੋਰਨੀਆ ਤੋਂ ਬਾਹਰੋਂ ਆਇਆ ਕੈਲੀਫੋਰਨੀਆ ਬਾਰਡਰ ਲਾਈਨ ਤੋਂ, ਤੇ ਉਸ ਫਰੇਟ ਨੂੰ ਤੁਸੀਂ ਚਾਹੇ ਲੋਕਲ ਹੈਂਡਲ ਕਰ ਰਹੇ ਆ, ਤੁਹਾਨੂੰ ELD ਦੀ ਲੋੜ ਆ। ਸੋ ਇਹਦੇ ਨਾਲ ਇਹ ਚੀਜ਼ ਜਿਹੜੀ ਆ ਇਹ ਥੋੜ੍ਹੀ ਜਿਹੀ ਕਨਫਿਊਜ਼ਨ ਹੈਗਾ ਆ ਹਰ ਇੱਕ ਦੇ ਵਿੱਚ, ਕਿ ਸ਼ਾਇਦ ਮੈਂ ਕੈਲੀਫੋਰਨੀਆ ਤੋਂ ਬਾਹਰ ਨਹੀਂ ਜਾਂਦਾ ਤੇ ਮੈਨੂੰ ELD ਦੀ ਲੋੜ ਨਹੀਂ ਹੈਗੀ। ਪਰ ਜੇ ਤੁਹਾਡਾ ਫਰੇਟ ਬਾਹਰੋਂ ਆਇਆ, ਜਿਵੇਂ ਕਿ ਅਸੀਂ ਐਗਜ਼ਾਮਪਲ ਦਿੰਦੇ ਹਾਂ ਕਿ ਜਿਹੜੇ ਕੰਟੇਨਰ ਆ ਉਹ ਚਾਈਨਾ ਤੋਂ ਆਉਂਦੇ ਆ, ਕੈਲੀਫੋਰਨੀਆ ਤੋਂ ਬਾਹਰੋਂ ਆਏ ਆ, ਚਾਹੇ ਤੁਸੀਂ ਇੱਥੋਂ ਉਹਨੂੰ ਪੋਰਟ ਤੋਂ ਚੁੱਕ ਕੇ ਤੇ ਸਟਾਕਟਨ ਡਿਲੀਵਰ ਕੀਤਾ ਆ, ਤੁਸੀਂ ਤਾਂ ਲੋਕਲ ਹੀ ਰਹੇ ਆ, ਪਰ ਤੁਹਾਡਾ ਫਰੇਟ ਲੋਕਲ ਨਹੀਂ, ਤੁਹਾਡਾ ਫਰੇਟ ਬਾਹਰੋਂ ਆਇਆ, ਜਾਂ ਤੁਸੀਂ ਕੋਈ ਲੋਕਲ ਇੱਥੋਂ ਫਰੇਟ ਚੁੱਕ ਕੇ ਤੇ ਤੁਸੀਂ LA ਡ੍ਰੌਪ ਕੀਤਾ, ਪਰ ਉਹ ਫਰੇਟ ਜਿਹੜਾ ਤੁਸੀਂ LA ਡ੍ਰੌਪ ਕੀਤਾ ਕੰਸੋਲੀਡੇਟ ਹੋ ਕੇ ਉਹ ਟੈਕਸਸ ਜਾਣਾ ਆ,
ਤੇ ਫਿਰ ਵੀ ਜਿਹੜਾ ਤੁਹਾਡਾ ਆ ਤੁਹਾਨੂੰ ELD ਦੀ ਲੋੜ ਆ। ਸੋ ਇਹ ਡਿਪੈਂਡ ਕਰਦਾ ਤੁਹਾਡਾ ਬਿੱਲ ਆਫ ਲੇਡਿੰਗ ਦੇ ਉੱਤੇ। ਜੇ ਬਿੱਲ ਆਫ ਲੇਡਿੰਗ ਤੁਹਾਡਾ ਦੱਸਦਾ ਕਿ ਤੁਹਾਡਾ ਫਰੇਟ ਬਾਹਰੋਂ ਆਇਆ ਜਾਂ ਬਾਹਰ ਚੱਲਿਆ ਤੇ ਤੁਹਾਨੂੰ ELD ਦੀ ਲੋੜ ਆ। ਜੀ ਧੰਨਵਾਦ ਜੀ। ਜੀ ਥੈਂਕ ਯੂ ਜੀ। ਜੀ ਚਾਹੀਦਾ ਐਮਾਜ਼ੋਨ ਦੇ ਲੋਡ ਆ LA ਤੋਂ LA ਡ੍ਰੌਪ ਕਰਕੇ ਆ ਜੀਦਾ ਸੀਗਾ, ਉਹਦੇ ਬਾਰੇ ਪਤਾ ਕਰਨਾ ਸੀ ਵੀ ELD 20 ਤੱਕ ਦਸੰਬਰ ਤੱਕ ਆਈ ਹੈ ਜੀ। ਸੋ ਇਨ ਐਨੀ ਵੇਜ਼ ਆਈ ਥਿੰਕ ਇੰਟਰਾ ਵਾਲੀ ਵੀ ਰਮਨ ਜੀ ਇਸ ਸਾਲ ਦੇ ਅਖੀਰ ਤੇ ਖਤਮ ਹੋ ਰਿਹਾ ਉਹ ਵਾਲਾ ਸਿਸਟਮ ਵੀ। ਹਾਂਜੀ ਹਾਂਜੀ ਹਾਂਜੀ, ਉਹ ਵੀ ਇਸ ਸਾਲ ਦੇ ਐਂਡ ਤੱਕ ਖਤਮ ਹੋ ਜਾਣਾ। ਜੀ ਜੀ ਬਸ ਫਿਰ ਥੋੜੇ ਮਹੀਨੇ ਰਹਿ ਗਏ, ਤਿਆਰੀ ਕਰ ਲਓ ਹੁਣ। ਜੀ ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਬਿਲਕੁਲ, ਇਹ ਵੀ ਹੁਣ ਕਿਉਂਕਿ ਝੱਟ ਲੰਘ ਜਾਣੇ ਆ 6 ਮਹੀਨੇ ਨਿਕਲ ਗਏ ਆ, 7ਵਾਂ ਮਹੀਨਾ ਚੱਲਦਾ, ਅੱਧਾ ਮਹੀਨਾ ਲੰਘ ਗਿਆ ਆ। ਸੋ ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ ਮਨੀ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਧਾਈਆਂ ਤੁਹਾਨੂੰ, 10 ਸਾਲ ਹੋ ਗਏ ਰੇਡੀਓ ਚਲਾਉਂਦੇ ਨੂੰ ਜੀ। ਥੈਂਕ ਯੂ ਜੀ। ਆਪਣੇ 2-3 ਸਵਾਲ ਕਾਮਨ ਹੁੰਦੇ ਹੁੰਦੇ ਆ ਇੱਥੇ ਰੇਡੀਓ ਤੇ ਪੌਦੇ ਵੀ ਅਸੀਂ ਵੀ ਜੇ ਲੋਡ ਲਾਉਣ ਜਾਂਦੇ ਜਾਂ ਚੱਕਣ ਜਾਂਦੇ ਸਾਨੂੰ ਕੀ ਕਰਨਾ ਚਾਹੀਦਾ ਜੀ, ਹੈ ਨਾ। ਇਹ 'ਚ ਸੈਂਪਲ ਜਿਹਾ ਹੈਗਾ ਵੀ ਜੇ ਤੁਸੀਂ ਲੋਡ ਲਾਉਣ ਜਦੋਂ ਜਾਂਦੇ ਜੀ ਸ਼ਿਪਰ ਦੇ ਜਾ ਕੇ ਵੀ ਔਨ ਡਿਊਟੀ ਪਾ ਲਓ ਲਾਭਕ ਨੂੰ ਜੀ, ਨਾਲ ਤੁਸੀਂ ਲੈ ਦਿਓ ਵੀ ਚੈੱਕ ਇਨ ਫॉर ਅਨਲੋਡਿੰਗ ਜਾਂ ਲੋਡ ਕਰਨੀ ਜਾਂ ਤੁਸੀਂ ਜੀ ਲਾਉਣ ਗਏ ਚੱਕਣ ਗਏ ਹੋ। ਜਦੋਂ ਤੁਸੀਂ ਟਰੱਕ ਡਾਕ ਤੇ ਲਾਤਾ ਫਿਰ ਇਹਨੂੰ ਸਲੀਵ ਦੇ ਵਿੱਚ ਪਾ ਦਿਓ, ਆਫ ਡਿਊਟੀ ਨਹੀਂ ਪਾਉਣੀ ਹੈਗੀ ਜੀ। ਤੇ ਜਦੋਂ ਤੁਸੀਂ ਲੋਡ ਲੱਦ ਲਿਆ ਜਾਂ ਚੱਕ ਲਿਆ, ਡੋਰਾਂ ਬੰਦ ਕਰਨੀਆਂ ਨੇ, ਉਹਨੂੰ ਔਨ ਡਿਊਟੀ ਪਾ ਕੇ ਫਿਰ ਦੁਬਾਰਾ ਫੇਰ ਮੂਵ ਕਰ ਲਓ ਜੀ। ਫਿਰ ਤੁਹਾਨੂੰ ਪੁਲਿਸ ਵਾਲਾ ਕੁਛ ਨਹੀਂ ਕਹਿੰਦਾ ਹੈਗਾ ਜੀ, ਉਹ ਲੀਗਲ ਆ। ਜੇ ਤੁਸੀਂ ਲੋਡ ਡਾਕ ਤੇ ਆਪ ਲਾਉਣਾ ਵਾ ਆਪ ਲੱਦਣਾ, ਉਹਦੇ ਫਿਰ ਤੁਹਾਨੂੰ ਔਨ ਡਿਊਟੀ ਚਾਹੀਦੀ ਆ ਜੀ। ਤੇ ਦੂਜੀ ਗੱਲ ਸੀਗੀ ਜੀ ਆਪਣੇ ਆਹ ਜਿਹੜੇ ਪੌਦੇ ਵੀ ਲਾਭ ਸਾਨੂੰ ਯੂਜ਼ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਜਿਹਦੇ ਕੋਲ ਜੀ ਆਪਣੇ ਪੋਰਸ਼ਨ ਪਲੇਟ ਆ, ਬੰਦਾ ਬਾਹਰ ਨੂੰ ਜਾਂਦਾ, ਪਲੇਟ ਚਾਹੇ ਜਾਵੇ ਚਾਹੇ ਨਾ ਜਾਏ ਬਾਹਰ ਨੂੰ, ਜਿਹਦੇ ਕੋਲ ਜੀ ਆਪਣੇ ਪੋਰਸ਼ਨ ਪਲੇਟ ਲੱਗਿਆ, ਯੂਜ਼ ਡਿਊਟੀ ਨੰਬਰ ਲੱਗਿਆ ਹੈ ਜੀ, ਉਹਨੂੰ ELD ਲਾਉਣੀ ਪੈਣੀ। ਉਹ ਪੇਪਰ ਲਾਗ ਨਹੀਂ ਯੂਜ਼ ਕਰ ਸਕਦਾ ਜੀ, ਉਹ ਅੰਡਰ ਫੈਲਡਰ ਆਪਣੇ ਇਹਦੇ ਆਉਂਦਾ ਜੀ। ਉਹ ਜੇ ਤੁਹਾਡੇ ਕੋਲ ਇਕੱਲੀ ਕੈਲਾਫੋਰਨੀਆ ਪਲੇਟ ਆ ਫਿਰ ਤੁਸੀਂ ਲੋਕਲ ਕੈਲਾਫੋਰਨੀਆ ਲਾ ਦੇ ਅੰਡਰ ਆਉਂਦੇ ਜੀ। ਫਿਰ ਡਿਪੈਂਡ ਕਰਦਾ ਤੁਹਾਡੇ ਫਰੇਟ ਤੇ ਵੀ ਤੁਸੀਂ ਫਰੇਟ ਕਿੱਥੋਂ ਚੱਕਣਾ ਕਿੱਥੋਂ ਲਾਇਆ ਜੀ। ਜੀ ਥੈਂਕ ਯੂ ਜੀ, ਥੈਂਕ ਯੂ ਮਨੀ ਜੀ, ਮਿਹਰਬਾਨੀ ਜੀ, ਯੂ ਵੈਲਕਮ, ਥੈਂਕ ਯੂ ਜੀ। ਤੇ ਅਗਲੇ ਜਿਹੜੇ ਇੱਕ ਕੁਐਸਚਨ ਜਿਹੜਾ ਗੋਲਡੀ ਸਿੰਘ ਉਹਨਾਂ ਵੱਲੋਂ ਆਇਆ ਆ ਫੇਸਬੁੱਕ ਦੇ ਉੱਤੇ ਕਿ 1% ਇੰਟਰਸਟ ਲੋਨ ਫਰਮ SBA ਸਟਿਲ ਅਵੇਲੇਬਲ। ਮੈਨੂੰ ਆਪਾਂ ਨੂੰ ਮੇਰੇ ਖਿਆਲ ਇਹਦੇ ਬਾਰੇ ਚ ਇਨਫੋਰਮੇਸ਼ਨ ਨਹੀਂ ਹੈਗੀ ਕਿਉਂਕਿ 1% ਵਾਲਾ ਲੋਨ ਕੋਈ ਮੈਂ ਨਹੀਂ ਦੇਖਿਆ ਹੈਗਾ। 3.75% ਵਾਲਾ ਲੋਨ ਜਿਹੜਾ SBA ਦੇ ਰਹੀ ਆ ਉਹ ਹੈਗਾ ਆ ਜਿਹੜਾ ਕਿ ਆਪਣਾ ਡਿਜ਼ਾਸਟਰ ਲੋਨ ਹੈਗਾ। ਸੋ ਜਿਹੜਾ 1% ਵਾਲਾ ਨਾ ਉਹ ਪੇਰੋਲ ਪ੍ਰੋਟੈਕਸ਼ਨ ਵਾਲਾ ਸੀ। ਹਾਂਜੀ PPP ਹਾਂਜੀ ਹਾਂਜੀ। ਜਿਹੜਾ ਐਕਚੁਅਲ ਲੋਨ ਜਿੱਦਾਂ 1.5 ਲੱਖ ਦੇ ਕਰੀਬ ਆ ਉਹ ਜਿੱਦਾਂ 3.5 ਕੇ 3.75 ਆ ਉਹ ਹਾਂਜੀ ਹਜੇ ਵੀ ਅਵੇਲੇਬਲ ਹੈਗਾ, ਅਪਲਾਈ ਕਰ ਸਕਦੇ ਆ। PPP ਵਾਲਾ ਜੀ ਜੀ ਉਹ ਫੋਰਗਿਵੇਬਲ ਲੋਨ ਨਹੀਂ ਉਹ ਵਾਪਸ ਕਰਨਾ ਪੈਣਾ। ਨਹੀਂ ਜਿਹੜਾ ਆਪਣਾ 150,000 ਵਾਲਾ ਆ ਉਹ 30 ਈਅਰ ਪੇਮੈਂਟ ਹੈਗੀ ਆ। ਹਾਂਜੀ ਉਹ ਵਾਪਸ ਕਰਨਾ। ਤੇ ਜਿਹੜਾ PPP ਆ ਜਿਹੜਾ ਉਹੀ ਹੈ ਨਾ PPP ਪੇ ਚੈੱਕ। ਹਾਂਜੀ PPP ਜਿਹੜਾ ਫੋਰਗਿਵੇਬਲ ਆ ਇਫ ਯੂ ਫਾਲੋ ਦਾ ਗਾਈਡਲਾਈਨ। ਜੇ ਤੁਸੀਂ ਤੁਹਾਡੀ ਗਾਈਡਲਾਈਨ ਫਾਲੋ ਨਹੀਂ ਹੋਈਆਂ ਤੇ ਦੈਨ ਉਹ ਵਾਪਸ ਕਰਨਾ ਪੈਣਾ ਜੀ ਜੀ। ਅਗਲੇ ਕਾਲਰ ਆਪਣੇ ਜਿਹੜੇ ਨੇ ਅਵਤਾਰ ਸਿੰਘ ਜੀ ਅਬੂ ਧਾਬੀ ਤੋਂ। ਸਤਿ ਸ਼੍ਰੀ ਅਕਾਲ ਜੀ। ਜੀ ਅਵਤਾਰ ਸਿੰਘ ਪੱਟੀ ਬੋਲ ਰਿਹਾ ਜੀ ਅਬੂ ਧਾਬੀ ਤੋਂ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਤੁਹਾਨੂੰ ਬਹੁਤ ਵਧਾਈਆਂ ਭਾਜੀ ਨਵੇਂ 10 ਸਾਲਾਂ ਦੀਆਂ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਜੀ। ਅਸੀਂ ਹਰ ਟਾਈਮ ਤੁਹਾਡਾ 24 ਘੰਟੇ ਰੇਡੀਓ ਸੁਣਦੇ ਤੁਹਾਡਾ ਅਬੂ ਧਾਬੀ ਜੀ। ਬੜੀ ਮਿਹਰਬਾਨੀ ਜੀ ਵੀਰ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਇੰਟਰਨੈਟ ਰੇਡੀਓ ਮੇਰੇ ਕੋਲ ਹੈਗਾ ਤੁਹਾਡਾ ਇੱਥੋਂ ਲੱਗਿਆ ਸੀ ਅਮਰੀਕਾ ਤੋਂ ਮੈਂ। ਵੈਰੀ ਗੁੱਡ ਜੀ, ਵੈਰੀ ਗੁੱਡ। ਬਹੁਤ ਅੱਛਾ ਜੀ, ਤੁਸੀਂ ਤੁਹਾਨੂੰ ਤਾਂ ਬਹੁਤ ਵੀ ਤਰੱਕੀਆਂ ਬਖਸ਼ੇ ਭਾਜੀ। ਬੜੀ ਮਿਹਰਬਾਨੀ, ਥੈਂਕ ਯੂ ਅਵਤਾਰ ਸਿੰਘ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ। ਸੋ ਦੂਰੋਂ ਨੇੜਿਓਂ ਆਪਣੇ ਸਰੋਤੇ ਜਿਹੜੇ ਜੁੜਦੇ ਨੇ ਤੇ ਇੱਥੇ ਆਏ ਸੀ ਤੇ ਫਿਰ ਕਹਿੰਦੇ ਵੀ ਰੇਡੀਓ ਸੈੱਟ ਜਿਹੜਾ ਉੱਥੋਂ ਲੈ ਕੇ ਗਏ ਸੀਗੇ। ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਭਾਜੀ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਰੇਡੀਓ USA ਦੀ 10 ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਥੈਂਕ ਯੂ ਜੀ, ਧੰਨਵਾਦ ਜੀ। ਤੇ ਮੈਨੂੰ ਭਾਜੀ ਇੱਕ ਕਲੈਰੀਫਿਕੇਸ਼ਨ ਚਾਹੀਦਾ। ਰਮਨ ਭਾਜੀ ਹੁਣੇ ਕਿਹਾ ਸੀਗਾ ਕਿ 2 ਘੰਟੇ ਦੇ ਵਿੱਚ ਡਰੱਗ ਟੈਸਟ ਹੋਣਾ ਚਾਹੀਦਾ। ਉਹ ਜਿਹੜਾ 2 ਘੰਟੇ ਵਾਲਾ ਹੈਗਾ ਉਹ ਜੇ ਡਰਾਈਵਰ ਐਕਸੀਡੈਂਟ ਦੇ ਵਿੱਚ ਇਨਵੋਲਵਡ ਆ ਤਾਂ ਉਹ ਕੰਡੀਸ਼ਨ ਹੈਗੀ ਆ, ਕਿਉਂਕਿ ਰੂਟੀਨ ਦੇ ਵਿੱਚ ਤਾਂ ਇੱਦਾਂ ਹੀ ਹੁੰਦਾ ਕਿ ਜਿਹੜੀ ਤੁਹਾਡੇ ਕੋਲ ਰੈਂਡਮ ਡਰੱਗ ਟੈਸਟ ਦੀ ਲਿਸਟ ਆਉਂਦੀ ਆ ਉਹ 'ਚ ਜਿਹੜਾ ਡਰਾਈਵਰ ਆਉਂਦਾ ਆ ਜਦ ਉਹ ਡਰਾਈਵਰ ਟ੍ਰਿਪ ਤੋਂ ਵਾਪਸ ਆਉਂਦਾ ਆ ਤੁਸੀਂ ਪਹਿਲਾਂ ਉਹਨੂੰ ਇਨਫੋਰਮ ਨਹੀਂ ਕਰਦੇ, ਤੁਹਾਨੂੰ ਪਤਾ ਹੁੰਦਾ ਆ ਤੇ ਜਿੱਦਾਂ ਹੀ ਉਹ ਵਾਪਸ ਆਉਂਦਾ ਤੁਸੀਂ ਉਹਨੂੰ ਡਰੱਗ ਟੈਸਟ ਲਈ ਘੱਲ ਦਿੰਦੇ ਹੈਗੇ ਆ। ਤੇ ਉਹ 2 ਘੰਟੇ ਵਾਲਾ ਕਲੌਜ਼ ਜਿਹੜਾ ਹੈਗਾ 2 ਘੰਟੇ ਉਹ ਕਿਸ ਲਈ ਐਪਲੀਕੇਬਲ ਹੈਗਾ?
ਜਿਹੜਾ 2 ਘੰਟੇ ਵਾਲਾ ਕਲੌਜ਼ ਹੈਗਾ, ਇੱਕ ਤਾਂ ਐਕਸੀਡੈਂਟ ਵੇਲੇ ਐਪਲੀਕੇਬਲ ਹੈਗਾ ਤੇ ਇੱਕ ਦੂਸਰਾ ਜਿਹੜਾ ਰੈਂਡਮ ਡਰੱਗ ਟੈਸਟ ਆਉਂਦਾ ਆ। ਜਦੋਂ ਤੁਸੀਂ ਰੈਂਡਮ ਡਰੱਗ ਟੈਸਟ ਆਉਂਦਾ ਆ, ਰੈਂਡਮ ਡਰੱਗ ਟੈਸਟ ਦਾ ਮਤਲਬ ਡੈਫੀਨੇਟਲੀ ਤੁਸੀਂ ਸਹੀ ਕਿਹਾ ਕਿ ਤੁਹਾਡੇ ਕੋਲ ਲਿਸਟ ਆਉਂਦੀ ਆ ਔਰ ਲਿਸਟ ਤੁਸੀਂ ਹੋਲਡ ਕਰਕੇ ਰੱਖਦੇ ਆ ਆਪਣੇ ਕੋਲ ਆਫਿਸ ਦੇ ਵਿੱਚ, ਜਿੰਨੀ ਦੇਰ ਤੱਕ ਤੁਸੀਂ ਡਰਾਈਵਰ ਨੂੰ ਨਹੀਂ ਦੱਸਦੇ। ਵਾਂਸ ਤੁਸੀਂ ਡਰਾਈਵਰ ਨੂੰ ਅਨਾਉਂਸ ਕਰਤਾ ਕਿ ਤੇਰਾ ਰੈਂਡਮ ਡਰੱਗ ਟੈਸਟ ਆਇਆ ਆ, ਉਸ ਤੋਂ ਬਾਅਦ ਡਰਾਈਵਰ ਕੋਲ 2 ਘੰਟੇ ਹੁੰਦੇ ਆ ਉਹ ਰੈਂਡਮ ਡਰੱਗ ਟੈਸਟ ਕਰਾਉਣ ਨੂੰ। ਸੋ ਰੈਂਡਮ ਡਰੱਗ ਟੈਸਟ ਦਾ ਮਤਲਬ ਇਹੋ ਹੀ ਆ ਕਿ ਰੈਂਡਮ ਆ, ਰਾਈਟ ਵੇ ਆ। ਸੋ ਜਦੋਂ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਆ, ਯੈਸ ਅਸੀਂ ਹੋਲਡ ਕਰਕੇ ਰੱਖ ਲੈਂਦੇ ਆ, ਪਰ ਅਕੋਰਡਿੰਗ ਟੂ ਦਾ ਲਾਅ ਉਹਨੂੰ ਹੋਲਡ ਨਹੀਂ ਕਰ ਸਕਦੇ, ਉਹਨੂੰ ਤੁਸੀਂ ਦੱਸਣਾ ਹੁੰਦਾ ਡਰਾਈਵਰ ਨੂੰ। ਆਪਾਂ ਕਈ ਵਾਰੀ ਕਰ ਲੈਂਦੇ, ਕੋਈ ਗੱਲ ਨਹੀਂ ਡਰਾਈਵਰ ਸਾਡਾ ਐਰੀਜ਼ੋਨਾ ਆ ਗਿਆ, ਉਹਨੇ ਕੱਲ ਨੂੰ ਪਹੁੰਚ ਜਾਣਾ ਆ, ਆਪਾਂ ਕੱਲ ਨੂੰ ਉਹਨੂੰ ਦੱਸ ਦਿਆਂਗੇ ਜਦੋਂ ਇੱਥੇ ਟਾਈਮ ਤੇ ਮੌਕੇ ਤੇ ਆ ਗਿਆ, ਉਹਨੂੰ ਕੱਲ ਨੂੰ ਉਹਦਾ ਜਿਹੜਾ ਡਰੱਗ ਟੈਸਟ ਆ ਉਹ 2 ਘੰਟੇ 'ਚ ਕਰਾ ਲੂਗਾ ਜਦੋਂ ਵਾਂਸ ਉਹਨੂੰ ਅਸੀਂ ਕਾਲ ਕਰਤੀ। ਸੋ 2 ਘੰਟੇ ਦਾ ਜਿਹੜਾ ਰੈਂਡਮ ਡਰੱਗ ਟੈਸਟ ਦਾ ਮਤਲਬ ਹੁੰਦਾ ਕਿ ਇਟ ਹੈਜ਼ ਟੂ ਬੀ ਡਨ ਰਾਈਟ ਵੇ, ਠੀਕ ਹੈ ਨਾ। ਸੋ ਜਿਹੜੀਆਂ ਤੁਸੀਂ ਗੋਰਿਆਂ ਦੀਆਂ ਕੰਪਨੀਆਂ ਹੈਗੀਆਂ, ਕੁਝ ਵੀ ਹੈਗੀਆਂ, ਕਈ ਵਾਰੀ ਦੇਖੋ ਤੁਹਾਨੂੰ ਗੋਰਾ ਜਿਹੜਾ ਟਰੱਕ ਸਟਾਪ ਤੇ ਉੱਥੇ ਟਰੱਕ ਲਾ ਕੇ ਉੱਥੇ ਕਾਰ ਦੇ ਵਿੱਚ ਜਾ ਕੇ ਮੈਂ ਖੁਦ ਕਰਾਇਆ ਰੈਂਡਮ ਡਰੱਗ ਟੈਸਟ, ਜਿਹਦੇ 'ਚ ਕਿ ਮੈਨੂੰ ਜਿਹੜੇ ਪੋਰਟਲੈਂਡ ਦੇ ਵਿੱਚ ਉੱਥੇ ਟਰੱਕ ਲਾ ਕੇ ਤੇ ਕੈਬ ਕਰਕੇ ਜਾਣਾ ਪਿਆ ਉੱਥੇ ਟੈਸਟ ਦੇਣ। ਤੇ ਸੋ ਇਹ ਜਿਹੜਾ ਰੈਂਡਮ ਡਰੱਗ ਟੈਸਟ ਦਾ ਮਤਲਬ ਹੈਗਾ ਉਹ 2 ਆਵਰਸ ਹੈਗਾ, ਰੈਂਡਮ ਤੇ ਜਿਹੜਾ ਐਕਸੀਡੈਂਟ ਆ। ਸੋ ਬੇਸਿਕਲੀ ਆਪਾਂ ਇਹ ਕਹਿ ਸਕਦੇ ਹਾਂ ਰਮਨ ਜੀ ਵੀ ਰਾਈਟ ਨਾਓ ਇਹ ਲੂਪ ਹੋਲ ਦੀ ਯੂਜ਼ ਹੋ ਰਿਹਾ ਆ ਵੀ ਡਰਾਈਵਰ ਨੂੰ ਜਿੰਨੀ ਦੇਰ ਤੱਕ ਦੱਸਿਆ ਨਹੀਂ ਜਾਂਦਾ, ਸੋ ਉਹਦਾ 2 ਘੰਟੇ ਵਾਲਾ ਕਲੌਕ ਜਿਹੜਾ 2 ਆਵਰ ਵਾਲਾ ਕਲੌਕ ਉਹ ਫਿਰ ਸ਼ੁਰੂ ਨਹੀਂ ਹੁੰਦਾ। ਇਦਾਂ ਹੁੰਦਾ ਨਾ, ਆਫਿਸ 'ਚ ਤੁਹਾਨੂੰ ਈਮੇਲ ਆਈ, ਤੁਸੀਂ ਆਫਿਸ 'ਚ ਈਮੇਲ ਨੂੰ 2-3 ਥਾਵਾਂ ਤੇ ਬੰਪ ਕਰ ਕਰਕੇ ਆਪਣੇ ਕੋਲ ਟਾਈਮ ਸੇਵ ਕਰ ਲਿਆ, ਤੁਸੀਂ ਈਮੇਲ ਪੜ੍ਹ ਲਈ, ਤੁਸੀਂ ਦੇਖ ਲਿਆ ਕਿੱਥੇ ਕਿੱਥੇ ਡਰਾਈਵਰ ਆ, ਤੁਸੀਂ ਪਲਾਨ ਕਰਨ ਲੱਗ ਗਏ ਵੀ ਕਦੋਂ ਡਰਾਈਵਰ ਸੇਫ ਲੋਕੇਸ਼ਨ ਤੇ ਜਾਣਾ ਆ, ਕਦੋਂ ਇਹਨੂੰ ਦੱਸਣਾ। ਸੋ ਵਾਂਸ ਯੂ ਅਨਾਉਂਸ ਟੂ ਦਾ ਡਰਾਈਵਰ, ਜਦੋਂ ਤੁਸੀਂ ਡਰਾਈਵਰ ਨੂੰ ਕਾਲ ਕਰਤੀ, ਟੈਕਸਟ ਕਰਤਾ ਕਿ ਉਦੋਂ ਉਹਦੇ 2 ਘੰਟੇ ਦੇ ਵਿੱਚ ਹੋਣਾ ਚਾਹੀਦਾ, ਉਸ ਤੋਂ 2 ਘੰਟੇ ਸਟਾਰਟ ਹੋ ਜਾਂਦੇ। ਜੀ ਜੀ ਇਟਸ ਵੈਰੀ ਟਫ, ਰਿਸੋਰਸਿਸ ਨਹੀਂ ਹੈਗੇ ਮੈਨੂੰ ਲੱਗਦਾ ਕਿਸੇ ਵੀ ਹਾਈਵੇ ਪੈਟਰੋਲ ਕੋ ਵੀ ਇਹ ਚੀਜ਼ ਨੂੰ ਜਿਹੜਾ ਚੰਗੀ ਤਰੀਕੇ ਦੇ ਨਾਲ ਐਨਫੋਰਸ ਕਰਨ। ਮੈਂ ਵੀ ਜਦੋਂ ਕਦੇ ਆਡਿਟ ਹੁੰਦੇ ਫਿਰ ਮੈਂ ਵੀ ਉਹ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਫੜ ਹੁੰਦੀਆਂ ਨੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਜੀ, ਉਹ ਟਰੱਕ ਨਾਲ ਰਿਲੇਟਡ ਤੇ ਨਹੀਂ, ਪਰ ਮੈਂ ਜਿਸ ਤਰ੍ਹਾਂ SBA ਲੋਨ ਮੈਂ ਅਪਲਾਈ ਕੀਤਾ ਸੀ ਤੇ ਉਹ ਅਪਰੂਵ ਹੋਇਆ ਸੀਗਾ, ਤੇ ਮੈਨੂੰ ਇਸ ਬਾਰੇ ਪਤਾ ਨਹੀਂ ਕਿ ਉਹ ਕਿੱਥੇ ਆਪਾਂ ਜਿਸ ਤਰ੍ਹਾਂ PP ਲੋਨ ਜਿਹੜਾ ਵਾ ਉਹ ਤੇ ਆਪਾਂ ਵਰਤ ਸਕਦੇ ਹਾਂ, ਜਿਸ ਤਰ੍ਹਾਂ ਪੇ ਚੈੱਕ ਤੇ ਵਾਸਤੇ, ਤੇ ਜਿਹੜਾ SBA ਲੋਨ ਆ ਉਹ ਅਸੀਂ ਕਿੱਥੇ ਕਿੱਥੇ ਵਰਤ ਸਕਦੇ ਹਾਂ? ਕੋਈ ਪੇਮੈਂਟਸ ਵਗੈਰਾ ਦੇਣੀਆਂ ਜਾਂ ਕੁਝ ਮਾਰਗੇਜ ਦੇਣੀਆਂ ਉੱਥੇ ਆਪਾਂ ਵਰਤ ਸਕਦੇ ਹਾਂ ਜੀ? ਉਹ ਜੀ ਬਿਲਕੁਲ, ਜਦੋਂ ਤੁਸੀਂ ਕੋਈ ਵੀ ਲੋਨ ਜਿਹੜਾ ਇਸ ਵੇਲੇ ਮਿਲ ਰਿਹਾ ਹੈਗਾ, ਚਾਹੇ ਡਿਜ਼ਾਸਟਰ ਲੋਨ ਹੈਗਾ, ਚਾਹੇ ਫੈਡਰਲ ਲੋਨ ਕੋਈ ਵੀ ਹੈਗਾ, PPP ਹੈਗਾ, ਕੋਈ ਲੋਨ ਵੀ ਹੈਗਾ, ਜਦੋਂ ਤੁਸੀਂ ਉਹਦੇ ਲੋਨ ਡਾਕਸ ਸਾਈਨ ਕਰਦੇ ਆ, ਜਦੋਂ ਤੁਸੀਂ ਉਹ ਪੇਪਰ ਸਾਈਨ ਕਰਦੇ ਆ, ਉਹ ਸਾਈਨ ਥੱਲੇ ਫਾਈਨਲ ਸਾਈਨ ਕਰਨ ਤੋਂ ਪਹਿਲਾਂ ਤੁਹਾਨੂੰ ਟਰਮਸ ਐਂਡ ਕੰਡੀਸ਼ਨ ਸਾਰੀਆਂ ਉਹਨਾਂ ਨੇ ਲਿਖ ਕੇ ਦੱਸੀਆਂ ਹੁੰਦੀਆਂ ਕਿ ਇਹ ਲੋਨ ਕਿੱਥੇ ਕਿੱਥੇ ਯੂਜ਼ ਹੋ ਸਕਦਾ, ਕਿਹੜੀ ਕਿਹੜੀ ਚੀਜ਼ ਲਈ ਯੂਜ਼ ਹੋ ਸਕਦਾ। ਸੋ ਜਿਹੜਾ ਕੋਈ ਵੀ ਕਿਸੇ ਨੇ ਲੋਨ ਲੈਣਾ ਹੈਗਾ ਉਹਦੇ ਵਿੱਚ ਤੁਹਾਨੂੰ 2 ਵਾਰੀ ਇੰਸਟਰਕਸ਼ਨਾਂ ਆਉਂਦੀਆਂ। ਜਦੋਂ ਤੁਸੀਂ ਐਪਲੀਕੇਸ਼ਨ ਭਰਦੇ ਆ ਉਹਦੇ ਵਿੱਚ ਇੰਸਟਰਕਸ਼ਨਾਂ ਹੁੰਦੀਆਂ ਕਿ ਤੁਹਾਡੀ ਕੋਈ ਫੈਲਨੀ ਚਾਰਜ ਨਹੀਂ, ਤੁਹਾਡਾ ਕੋਈ ਇੱਦਾਂ ਦਾ ਨਹੀਂ, ਉੱਦਾਂ ਨਹੀਂ, ਯੈਸ ਨੋ ਵਾਲੇ ਕੁਐਸਚਨ ਹੁੰਦੇ ਆ। ਉਸ ਤੋਂ ਬਾਅਦ ਜਦੋਂ ਤੁਹਾਡਾ ਅਪਰੂਵ ਹੋ ਕੇ ਲੋਨ ਡਾਕਸ ਆਉਂਦੇ ਆ, ਲੋਨ ਡਾਕਸ ਦੇ ਵਿੱਚ ਕਲੀਅਰਲੀ ਸਾਰੀਆਂ ਇੰਸਟਰਕਸ਼ਨਾਂ ਹੁੰਦੀਆਂ ਔਰ ਕਾਫੀ ਲੰਮੀਆਂ ਚੌੜੀਆਂ ਇੰਸਟਰਕਸ਼ਨਾਂ ਹੁੰਦੀਆਂ। ਉਹਨੂੰ ਤਸੱਲੀ ਨਾਲ ਬੈਠ ਕੇ ਪੜ੍ਹ ਕੇ ਫਿਰ ਥੱਲੇ ਸਾਈਨ ਕਰੋ। ਜੇ ਉਹ ਇੰਸਟਰਕਸ਼ਨਾਂ ਤੁਹਾਨੂੰ ਤੁਹਾਡੀਆਂ ਮਤਲਬ ਕਿ ਪੂਰੀਆਂ ਉਤਰਦੀਆਂ ਤੁਹਾਡੇ ਤੇ, ਤੁਸੀਂ ਉਹ ਤੁਹਾਨੂੰ ਪ੍ਰਿੰਟ ਵੀ ਕਰਨ ਦਿੰਦੇ ਆ, ਤੁਸੀਂ ਪ੍ਰਿੰਟ ਕਰਕੇ ਵੀ ਰੱਖ ਸਕਦੇ ਆ। ਸੋ ਉਹ ਜੇ ਇੰਸਟਰਕਸ਼ਨਾਂ ਤੁਹਾਡੇ ਤੇ ਸਹੀ ਉਤਰਦੀਆਂ ਤਾਂ ਥੱਲੇ ਜਾ ਕੇ ਸਾਈਨ ਕਰੋ, ਅਦਰਵਾਈਜ਼ ਉਹਨੂੰ ਲੋਨ ਡਾਕ ਸਾਈਨ ਨਹੀਂ ਕਰੋਗੇ ਉਹ ਲੋਨ ਤੁਹਾਨੂੰ ਨਹੀਂ ਆਊਗਾ, ਚਾਹੇ ਤੁਹਾਡਾ ਅਪਰੂਵ ਹੋਇਆ ਕੁਛ ਵੀ ਆ। ਜੇ ਤੁਹਾਡੇ ਤੇ ਇੰਸਟਰਕਸ਼ਨਾਂ ਤੁਸੀਂ ਪੂਰੀਆਂ ਨਹੀਂ ਕਰ ਸਕਦੇ ਦੈਨ ਡੋਂਟ ਟੇਕ ਇਟ। ਸੋ ਸਿੰਪਲ ਲੈਂਗੁਏਜ ਇਹ ਆ ਭਈ ਜਿਹੜਾ ਲੋਨ ਆ ਤੁਹਾਨੂੰ ਜੇ ਬਿਜ਼ਨਸ ਲਈ ਦਿੱਤਾ ਹੈ ਉਹ ਬਿਜ਼ਨਸ ਨੂੰ ਸਰਵਾਈਵ ਕਰਨ ਲਈ ਹੀ ਦਿੱਤਾ ਗਿਆ ਆ। ਸੋ ਬਾਕੀ ਡਿਟੇਲ 'ਚ ਤੁਸੀਂ ਜਿਹੜਾ ਤੁਹਾਡਾ ਟੈਕਸ ਭਰਦਾ ਨਾ ਅਕਾਊਂਟੈਂਟ ਉਹ ਤੋਂ ਪੁੱਛ ਲਓ। ਹਾਂਜੀ ਠੀਕ ਹੈ ਜੀ। ਅਗਲੇ ਕਾਲਰ ਨੇ ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣੇ 10 ਸਾਲ ਦੀ ਆਪਣੇ ਪੰਜਾਬੀ ਰੇਡੀਓ USA ਨੂੰ ਤਿੰਨੇ ਵੀਰਾਂ ਨੂੰ ਵਧਾਈਆਂ ਜੀ ਸਾਰਿਆਂ ਨੂੰ। ਥੈਂਕ ਯੂ ਜੀ। ਹਾਂਜੀ ਹਾਂਜੀ। ਅੱਛਾ ਵੀਰ ਜੀ, ਮੈਂ ਤਾਂ ਵੈਸੇ ਇੱਕ ਜਨਰਲੀ ਕੁਐਸਚਨ ਉਹ ਸੀ ਜੀ, ਮੈਂ 3 ਸਾਲ ਹੋ ਗਏ ਇੱਥੇ ਟਰੱਕ ਚਲਾਉਂਦੇ ਨੂੰ ਜੀ। ਤੇ ਵੀਰ ਜੀ ਜਦੋਂ ਨਾ ਮੈਂ ਟਰੱਕ ਦਾ ਲਾਇਸੈਂਸ ਲੈਂਦਾ ਸੀ ਨਾ, ਉੱਥੇ ਮੈਂ ਚਲੋ ਆਪਣੇ ਲਵੇ ਤੁਹਾਨੂੰ ਪਤਾ ਹੀ ਹੈ ਖਰਚਾ ਪਾਣੀ ਕਿੱਦਾਂ ਦਾ ਹੁੰਦਾ ਗਾ, ਤੇ ਮੈਂ ਮੁੰਡਿਆਂ ਦੇ ਨਾਲ ਰਹਿੰਦਾ ਸੀ ਜੀ। ਉੱਥੇ ਨਾ ਉਹਨਾਂ ਦੇ ਜਦੋਂ ਉਹ ਮੁੰਡੇ ਸਾਰੇ ਡੋਡੇ ਖਾਂਦੇ ਸੀ ਜੀ, ਮੈਂ ਕਿਹਾ ਜੀ ਤੁਸੀਂ ਬੜਾ ਹਨਾ। ਹਾਂਜੀ ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਦਾ ਇੱਕ, ਤੇ ਉਹ ਉਹਨਾਂ ਨੇ ਮਿਕਸੀਆਂ ਨਾ 3-4 ਪਈਆਂ। ਮੈਂ ਕਿਹਾ ਵੀ ਇਹ ਕਹਿੰਦੇ ਖਰਾਬ ਹੋਈਆਂ ਹੋਈਆਂ ਨੇ। ਮੈਂ ਕਿਹਾ ਕੀ ਗੱਲ? ਕਹਿੰਦੇ ਇਹ ਸਮਾਨ ਮੰਗਾਈਦਾ ਗਾ ਤੇ ਬਾਹਰੋਂ ਤੇ ਪੀਸ ਕੇ ਕਹਿੰਦੇ ਉਹ ਕਰੀਦਾ, ਤੇ ਮੈਨੂੰ ਕਹਿੰਦੇ ਤੂੰ ਵੀ ਲੱਗ ਜਾਏਗਾ ਜਦੋਂ। ਮੈਂ ਕਿਹਾ ਜੀ ਮੈਂ ਨਾ ਸਟੋਰ ਤੇ ਕੰਮ ਕਰ ਲੂੰਗਾ
ਪਰ ਮੈਂ ਜ਼ਿੰਦਗੀ ਦੇ ਵਿੱਚ ਨਾ ਅੱਜ ਤੱਕ ਹੋਲ ਲਾਈਫ ਮੈਂ ਕਿਹਾ ਮੈਂ ਦਾਰੂ ਟੱਚ ਕੀਤੀ ਆ, ਨਾ ਮੈਂ ਕਿਹਾ ਹੋਰ ਤਾਂ ਨਸ਼ੇ ਪੱਤੇ ਕਰਨੇ ਕੀ ਨੇ, ਹੈ ਨਾ ਜੀ। ਤੇ ਇਦਾਂ ਦੇ ਵੀ ਆਪਣੇ ਪੰਜਾਬੀ ਹੈਗੇ ਨੇ ਜੀ ਵੀ। ਤੇ ਦੂਸਰੀ ਚੀਜ਼ ਵੀਰ ਜੀ ਇਹ ਵੀ ਆ ਨਾ, ਤੇ ਮੈਂ ਨਾ ਪਿਛਲੇ ਸਾਲ ਇੱਕ ਟਰੱਕ ਚਲਾਉਂਦਾ ਸੀ ਜੀ ਇੱਥੇ ਫਰੀਜ਼ਨੋ ਦੇ ਵਿੱਚ। ਉਹ ਮਾਲਕ ਨਾ ਮੈਂ ਉਹ ਤੋਂ ਹਟ ਗਿਆ ਜੀ, ਤੇ ਇਸ ਕਰਕੇ ਹਟਿਆ ਜੀ। ਤੇ ਉਹ ਬੰਦੇ ਨੇ ਧੱਕੇ ਨਾਲ ਮੈਨੂੰ ਕਹਿੰਦਾ ਵੀ ਟੀਮ ਦਾ ਲੋਡ ਚੱਕਦਾ ਸੀ। ਮੈਂ ਕਿਹਾ ਜੀ ਮੈਂ ਇਦਾਂ ਅਨਲੀਗਲ ਕੰਮ ਨਹੀਂ ਕਰਦਾ ਹੈਗਾ, ਹਨਾ। 2-3 ਵਾਰ ਮੈਨੂੰ ਸਕੇਲਾਂ ਦੇ ਵੀ ਕੱਢਿਆ, ਪਰ ਵਾਹਿਗੁਰੂ ਨੇ ਬਚਾਇਆ ਜੀ। ਤੇ ਤੁਸੀਂ ਯਕੀਨ ਨਹੀਂ ਕਰਨਾ ਜੀ, ਉਹ ਬੰਦਾ ਮੈਨੂੰ ਮੰਨ ਲਓ ਉੱਥੋਂ ਲੋਡ ਚੁਕਾ ਕੇ ਹਾਏ ਉਹ ਤੋਂ ਚੁਕਾਇਆ ਕਰੇ ਵੀ ਸੈਕਰਾਮੈਂਟੋ ਡਿਲੀਵਰ ਕਰਨਾ, ਕਹਿੰਦਾ ਮੇਰੀ ਆਈਡੀ ਚਲਾ ਲਾ। ਮੈਂ ਜੀ ਇਸੇ ਕਰਕੇ ਹਟਿਆ। ਤੇ ਇਸ ਵਾਰ ਨਾ ਉਹਨੇ 1099 ਦੇਣ ਤੋਂ ਮੈਨੂੰ ਪਹਿਲਾਂ ਤਾਂ ਬਹੁਤ ਦੇਰ ਨਾ ਕੀਤੀ ਜੀ। ਫਿਰ ਮੈਂ ਉਹਨੂੰ ਆਖਿਆ ਮੈਂ ਨਾਫਟਾ ਨਾਲ ਜੁੜਿਆ ਹੈ, ਮੈਂ ਉਹਦਾ ਮੈਂਬਰ ਹਾਂ। ਮੈਂ ਰਮਨ ਜੀ ਨੂੰ ਕਾਲ ਕਰਕੇ ਨਾ ਜਦੋਂ ਮੈਂ ਇਹਨਾਂ ਦਾ ਨਾਮ ਲੈ ਕੇ ਦੱਬਾ ਤਾਂ ਫਿਰ ਮੈਨੂੰ ਉਹਨੇ 1099 ਵੀ ਫੇਰ ਦਿੱਤਾ ਜੀ। ਦੇਖ ਲਓ ਇਹੋ ਜਿਹੇ ਆਪਣੇ ਕਈ ਵਾਰ ਇਦਾਂ ਦੇ ਬੰਦੇ ਹੈਗੇ ਆ ਜੀ। ਸੋ ਬਿਲਕੁਲ ਜਿਹੜਾ 1099 ਆ ਉਹ 22 ਜਨਵਰੀ 31 ਦੇਣਾ ਪੈਂਦਾ ਆ। IRS ਕੋ ਕੰਪਲੇਨ ਹੋ ਸਕਦੀ ਹੈ ਜੀ। ਮੈਂ ਫਿਰ ਰਮਨ ਜੀ ਦਾ ਨਾਮ ਦਿੱਤਾ, ਮੈਂ ਕਿਹਾ ਮੈਂ ਨਾਫਟਾ ਦਾ ਮੈਂਬਰ ਹਾਂ, ਮੈਂ ਡਰਾਈਵਰ ਹੈਗਾ ਹਨਾ। ਮੈਂ ਕਿਹਾ ਯਾਰ ਵੀ ਮੈਨੂੰ ਤੁਸੀਂ ਪਰੇਸ਼ਾਨ ਕਿਉਂ? ਮੈਂ ਰਮਨ ਜੀ ਨਾਲ ਗੱਲ ਕਰਕੇ ਮੈਂ ਕਰ ਲੂ। ਮੈਂ ਕਿਹਾ ਜੀ ਧੰਨਵਾਦ ਜੀ। ਸੌਰੀ ਤੁਹਾਡੀ ਲਾਈਨ ਕੱਟ ਹੋ ਗਈ ਜੀ। ਸੋ ਬਿਲਕੁਲ ਇਹ ਜਿਹੜੀ ਡੋਡਿਆਂ ਵਾਲੀ ਗੱਲ ਆ ਇਹ ਬਹੁਤ ਮਾੜੀ ਗੱਲ ਹੈਗੀ ਆ। ਪਹਿਲਾਂ ਆਪਾਂ ਖਬਰਾਂ ਆਈਆਂ ਹੀ ਆ ਕੈਨੇਡਾ 'ਚ ਵੀ, ਹੋਰ ਕਿੱਦਾਂ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਫੁੱਲ ਨਹੀਂ ਹੈਗੇ, ਇਹ ਨਸ਼ਾ ਆ। ਪਹਿਲਾਂ ਤਾਂ ਇਹੀ ਵੇਚਦੇ ਰਹੇ ਵੀ ਨਹੀਂ ਜੀ ਇਹ ਫਲਾਵਰੀ ਆ। ਜੀ ਮਾੜੀ ਗੱਲ ਆ। ਤੇ ਦੇਖੋ ਵੀ ਸਹੀ ਕੰਮ ਕਰੂੰਗੇ ਤਾਂ ਇਹ ਚਲੋ ਇਹਨਾਂ ਨੇ ਸਟੈਂਡ ਲਿਆ, ਚੰਗੀ ਗੱਲ ਆ। ਅਜਿਹੀਆਂ ਚੀਜ਼ਾਂ ਗਲਤ ਕਰਨ ਨੂੰ ਕੋਈ ਉਹਨਾਂ ਨੂੰ ਪ੍ਰੇਰ ਰਿਹਾ ਸੀ, ਉਹਨਾਂ ਨੇ ਛੱਡਤਾ, ਹੋਰ ਪਾਸੇ ਜਿਹੜਾ ਉਹ ਕੰਮ ਲੱਭੇ। ਆਈ ਥਿੰਕ ਜੇ ਇੱਦਾਂ ਦਾ ਕੰਮ ਸਾਰੇ ਜਣੇ ਸ਼ੁਰੂ ਕਰਨਗੇ ਤੇ ਫਿਰ ਇਸ ਦੇ ਵਿੱਚ ਸੁਧਾਰ ਜਿਹੜਾ ਜ਼ਰੂਰ ਆਪਾਂ ਦੇਖ ਸਕਦੇ ਹਾਂ। ਡੂ ਯੋਰ ਪਾਰਟ ਵੀ ਆਪਣਾ ਪਾਰਟ ਜਿਹੜਾ ਉਹ ਕਰਨਾ ਪੈਣਾ। ਤੁਸੀਂ ਆਪਣਾ ਹਿੱਸਾ ਜਿਹੜਾ ਉਹ ਪਾਓ ਵਿੱਚ, ਤੁਸੀਂ ਆਪਣੇ ਵੱਲੋਂ ਸਹੀ ਰਹੋ। ਦੂਜਾ ਕੀ ਕਰਦਾ ਇਹ ਨਾ ਦੇਖੋ, ਕਿਉਂਕਿ ਜਿੱਦਣ ਗਲਤੀ ਦਾ ਜਿਹੜਾ ਫਲ ਮਿਲਣਾ ਉਹ ਫਿਰ ਦੂਜੇ ਨੂੰ ਮਿਲਣਾ, ਫਿਰ ਤੁਸੀਂ ਸਾਫ਼ ਨਿਕਲ ਜਾਣਾ। ਜੀ ਜੀ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਧਾਈਆਂ ਤੁਹਾਨੂੰ ਬਹੁਤ ਬਹੁਤ, 10 ਸਾਲ ਪੂਰੇ ਹੋਏ ਦੀਆਂ। ਥੈਂਕ ਯੂ ਜੀ, ਮਿਹਰਬਾਨੀ ਜੀ। ਹਾਂਜੀ ਭਾਜੀ, ਦੂਜੀ ਗੱਲ ਮੈਂ ਕਰਨੀ ਚਾਹੁੰਦਾ ਕਿ ਜਿੱਦਾਂ ਹਰਿਆਣਾ ਵਿੱਚ ਐਕਸੀਡੈਂਟ ਹੋਇਆ ਆ, ਜਿੱਦਾਂ ਹੁਣ ਨਵੇਂ ਟਰੱਕ ਟ੍ਰੇਲਰ ਦਾ ਇੰਸ਼ੋਰੈਂਸ ਆ ਲਗਭਗ 6000 ਖਰਚਾ ਆ ਮਹੀਨੇ ਦਾ, ਤੇ ਮਾਲਕਾਂ ਕੋਲ ਵੇਟ ਕਰਨ ਦਾ ਟਾਈਮ ਹੀ ਹੈ ਨਹੀਂ ਕਿ ਉਹ ਇੰਨਾ ਅਫੋਰਡ ਨਹੀਂ ਕਰ ਸਕਦੇ ਕਿ 10-15 ਦਿਨ 20 ਦਿਨ ਟਰੱਕ ਖੜਾ ਹੋ ਜਾਵੇ ਤਾਂ ਉਹ ਪੇਮੈਂਟ ਕੱਢ ਲੈਣ। ਤੇ ਉਹਨਾਂ ਨੂੰ ਬਸ ਹੁੰਦੀ ਕਾਹਲੀ ਕਿ ਕੋਈ ਡਰਾਈਵਰ ਆਵੇ, ਕੋਈ ਰੈਕਡ ਨਹੀਂ ਚੈੱਕ ਕਰ, ਕੁਛ ਹੋਰ ਨਹੀਂ ਚੈੱਕ ਕਰਦੇ, ਬਸ ਟਰੱਕ ਦੇ ਕੇ ਤੋਰ ਦਿੰਦੇ ਆ। ਤੋ ਇੰਨੀ ਜ਼ਿਆਦਾ ਕਮਾਈ ਹੈ ਨਹੀਂ ਕਿ ਜੇ ਕਿਤੇ ਡਰਾਈਵਰ ਕੋਈ ਭੱਜ ਵੀ ਜਾਵੇ ਤਾਂ ਆਪਾਂ ਪੇਮੈਂਟ ਅਫੋਰਡ ਕਰ ਲਈਏ। ਬਸ ਇਹੀ ਕਹਿਣਾ ਚਾਹੁੰਦਾ ਜੀ ਮੈਂ। ਥੈਂਕ ਯੂ ਜੀ, ਥੈਂਕ ਯੂ। ਬਸ ਜੀ ਇਹਦੇ 'ਚ ਜਵਾਬ ਇਹੋ ਹੀ ਆ ਜੀ, ਜੇ ਅੱਜ ਟਰੱਕ ਦੀਆਂ ਪੇਮੈਂਟਾਂ ਨਹੀਂ ਅਫੋਰਡ ਕਰ ਸਕਦਾ, ਮੁੜ ਕੇ ਫਿਰ ਜੇਲ੍ਹ ਦੇ ਵਿੱਚ ਦਿਨ ਅਫੋਰਡ ਕਰਨੇ ਪੈਣੇ ਆ। ਸੋ ਬਹੁਤ ਕੁਝ ਅਫੋਰਡ ਕਰਨਾ ਪੈਣਾ ਜੇ ਇਹੋ ਜਿਹੀਆਂ ਗਲਤੀਆਂ ਕਰਾਂਗੇ। ਬਿਲਕੁਲ, ਉਦੋਂ ਫਿਰ ਸਭ ਕੁਝ ਪੱਤੇ ਵਿਕ ਜਾਂਦੇ ਆ। ਨਾਲੇ ਬਹੁਤ ਸੌਖਾ ਡਿਸੀਜਨ ਹੈਗਾ ਰਾਜਕਿਰਨ ਜੀ। ਜ਼ਿੰਦਗੀ ਨਾ ਇਹ ਪੇਮੈਂਟਾਂ ਛੇਵਣਾ ਏਦਾਂ ਚੱਲੀ ਜਾਣੀਆਂ ਜ਼ਿੰਦਗੀ। ਨਾਲੇ ਦੇਖੋ ਜਦੋਂ ਆਪਾਂ ਬਿਜ਼ਨਸ ਨੂੰ ਵਧਾ ਰਹੇ ਹਾਂ, ਜੇ ਆਪਣੇ ਕੋਲ ਰਿਸੋਰਸ ਨਹੀਂ ਹੈਗੇ ਪੂਰੇ ਉਸ ਨੂੰ ਚਲਾਉਣ ਦੇ ਲਈ, ਤੇ ਉਹ ਬਿਜ਼ਨਸ ਵਧਾਏ ਦਾ ਤੁਹਾਨੂੰ ਟੈਨਸ਼ਨ ਜ਼ਿਆਦਾ ਚੱਲਣਾ ਨਹੀਂ। ਉਹ ਹੁਣ ਤੁਸੀਂ ਇਨਫਰਾਸਟ੍ਰਕਚਰ ਤੇ ਸਾਡੀ ਕੰਪਨੀਆਂ ਜਿਹੜੀਆਂ ਬਿਲਕੁਲ ਧਿਆਨ ਨਹੀਂ ਦਿੰਦੀਆਂ। ਇਹ ਉਹ ਦਰਖਤ ਆ, ਸਾਡੀਆਂ ਟਰੱਕਿੰਗ ਕੰਪਨੀਆਂ ਉਹ ਦਰਖਤ ਆ ਜਿਨ੍ਹਾਂ ਦੀਆਂ ਕਈਆਂ ਦੀਆਂ ਜੜ੍ਹਾਂ ਵੀ ਹੈ ਨਹੀਂ ਥੱਲੇ, ਤੇ ਉਹ ਉੱਤੇ ਐਡੇ ਜ਼ਿਆਦਾ ਵੱਡੇ ਬਣ ਗਏ ਆ ਵੀ ਜਿਹਦਾ ਕੋਈ ਹਿਸਾਬ ਹੀ ਨਹੀਂ ਹੈਗਾ, ਪਰ ਥੱਲੇ ਜੜ੍ਹਾਂ ਹੀ ਹੈਗੀਆਂ। ਜੀ ਬਿਲਕੁਲ, ਫਿਰ ਮਾੜਾ ਜਿਹਾ ਵੀ ਇੱਕ ਜਿਹੜਾ ਹਨੇਰੀ ਦਾ ਝੂਲਾ ਆਉਣਾ ਆ ਤੇ ਬੋਲਾ ਆਉਣਾ ਤੇ ਫਿਰ ਉਹ ਰੁੱਖ ਜਿਹੜੇ ਉਹ ਡਿੱਗ ਜਾਂਦੇ ਨੇ। ਬਿਲਕੁਲ ਇਹ ਮਾੜੀ ਗੱਲ ਆ ਜੀ। ਜੀ ਇੱਕ ਰਾਜਕਰਨ ਇਹ ਵੀ ਚੀਜ਼ ਆ ਜਿਹੜੀ ਮੈਂ ਇੱਕ ਬੜੀ ਵਧੀਆ ਸਿੱਖੀ ਆ, ਬੜੀ ਵਧੀਆ ਸਮਝੀ ਆ ਔਰ ਸਿੱਖੀ ਵੀ ਆ, ਕਿ ਡਾਊਨ ਸਾਈਜ਼ਿੰਗ ਜਿਹੜੀ ਆ ਨਾ ਉਹ ਐਡੀ ਵੱਡੀ ਚੀਜ਼ ਆ। ਜਿਹੜਾ ਇੱਕ ਸਕਸੈਸਫੁਲ ਬਿਜ਼ਨਸ ਪਰਸਨ ਆ ਉਹ ਹਮੇਸ਼ਾ ਡਾਊਨ ਸਾਈਜ਼ਿੰਗ ਕਰਨਾ ਜਾਣਦਾ ਕਿ ਜੇ ਮੇਰਾ ਕੰਮ ਨਹੀਂ ਚੱਲ ਰਿਹਾ ਹੈਗਾ, ਜੇ ਮੇਰੇ ਕੋਲ 50 ਟਰੱਕ ਆ ਤੇ ਮੈਂ ਇਹਨਾਂ ਨੂੰ ਘਟਾ ਕੇ 25 ਕਰ ਲਵਾਂ, 20 ਕਰ ਲਵਾਂ, ਠੀਕ ਆ ਨਾ, ਪਰ ਮੈਂ ਇਹਨੂੰ ਚੱਲਦਾ ਰੱਖਣਾ ਆ, ਇਹਨੂੰ ਮੈਂ ਢੰਗ ਨਾਲ ਚਲਾਉਣਾ, ਤਰੀਕੇ ਨਾਲ ਚਲਾਉਣਾ, ਡਾਊਨ ਸਾਈਜ਼ ਕਰ ਲਵਾਂ। ਅਸੀਂ ਡਾਊਨ ਸਾਈਜ਼ਿੰਗ ਨਹੀਂ ਕਰਦੇ, ਅਸੀਂ ਜਾਂ ਤਾਂ 50 ਹੀ ਚੱਲਣਗੇ ਤੇ ਜਾਂ ਕੋਈ ਵੀ ਨਹੀਂ ਚੱਲੂਗਾ। ਇਸ ਸਿਲਸਿਲੇ 'ਚ ਨਹੀਂ ਹੈ। ਤੁਸੀਂ ਰਮਨ ਜੀ ਦੇਖੋ ਭਈ 150 ਸਾਲ ਤੋਂ ਕੰਪਨੀਆਂ ਚੱਲਦੀਆਂ, ਮੇਸੀ ਦੇਖ ਲਓ, ਬੈਸਟ ਬਾਈ ਦੇਖ ਲਓ, ਹਨਾ, ਉਹਨਾਂ ਨੇ 200 300 ਸਟੋਰ ਬੰਦ ਕਰ ਰਹੇ ਆ, ਹਨਾ। ਕਿਉਂ ਕਰ ਰਹੇ ਆ? ਕਿਉਂਕਿ ਨਹੀਂ ਅਫੋਰਡ ਕਰ ਸਕਦੇ। ਨਹੀਂ, ਉਹਨਾਂ ਨੂੰ ਪਤਾ ਵੀ ਡਾਊਨ ਸਾਈਜ਼ਿੰਗ ਇਸੇ ਲਈ ਕਰ ਰਹੇ ਆ। ਸੋ ਆਈ ਥਿੰਕ ਸਕਸੈਸਫੁਲ ਬਿਜ਼ਨਸਮੈਨ ਤੋਂ, ਉਹਨਾਂ ਪਰਸਨਸ ਤੋਂ ਇਹੀ ਸਿੱਖਣਾ ਚਾਹੀਦਾ ਆ ਵੀ ਕਿਹੜੇ ਵੇਲੇ ਕਿੰਨਾ ਤੁਹਾਡੀ ਸ਼ਮਤਾ ਹੈਗੀ। ਜਿੱਦਾਂ ਕਹਾਵਤਾਂ ਨਾ, ਚਾਦਰ ਤੋਂ ਬਾਹਰ ਪੈਰ ਨਹੀਂ ਪਸਾਰਨਾ ਚਾਹੀਦਾ, ਇਹ ਵੀ ਉਹੀ ਚੀਜ਼ ਆ
ਵੀ ਖਰਚਾ ਕਰਨਾ ਉਸ ਹਿਸਾਬ ਦੇ ਨਾਲ ਹੀ ਆ ਜੀ। ਉਹ ਰਾਜਕੀਰ ਉਹ ਤਾਂ ਪਹਿਲਾਂ ਚਾਦਰ ਤੋਂ ਪੈਰ ਪਸਾਰਨੇ ਦਾ ਪਹਿਲਾਂ ਦੇਖਣਾ ਵੀ ਜਦੋਂ ਬਿਜ਼ਨਸ ਐਕਸਪੈਂਡ ਕਰਨਾ ਉਦੋਂ ਚਾਦਰ ਵਾਲੀ ਕਹਾਵਤ ਠੀਕ ਆ, ਪਰ ਗੱਲ ਇਹ ਨਾ ਵੀ ਹੁਣ ਪੈਰ ਬਾਹਰ ਚਲੇ ਗਏ ਤੇ ਉਹਨੂੰ ਵਿੱਚ ਵੀ ਲਿਆਉਣਾ ਚਾਹੀਦਾ। ਸੁੰਗੜ ਦੀ ਪੈ ਜਾਓ ਚਾਦਰ ਤਾਂ ਵੱਡੀ ਹੁਣ ਰਹੀ ਕਈ ਵਾਰੀ ਨਾ, ਫਿਰ ਉਹ ਹੌਲੀ ਹੌਲੀ ਅੰਦਰ ਨੂੰ ਖਿੱਚਣਾ ਪੈਂਦਾ ਹੈ ਆਪਣੇ ਆਪ ਨੂੰ। ਸੋ ਇਹ ਆ ਵੀ ਡਾਊਨ ਸਾਈਜ਼ਿੰਗ ਜਿਹੜੀ ਆ ਨਾ ਬਹੁਤ ਵੱਡਾ ਇੱਕ ਸਕਸੈਸਫੁਲ ਬਿਜ਼ਨਸਮੈਨ ਦਾ ਇੱਕ ਬਹੁਤ ਵੱਡਾ ਟੂਲ ਆ ਕਿ ਉਹ ਡਾਊਨ ਸਾਈਜ਼ਿੰਗ ਕਰਨ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ। ਹਾਂਜੀ, ਹੁਣ ਤੁਸੀਂ ਦੇਖੋ ਜਿਹੜੀ ਮੈਂ ਜੀਂਦੇ ਰਹਿਣਾ ਨਾ ਕਿ ਮੈਂ ਖਤਮ ਹੋ ਜਾਣਾ। ਹਾਂ, ਹੁਣ ਤੁਸੀਂ ਦੇਖੋ ਵੀ ਜਿਹੜੀ ਗੱਲ ਕਰਕੇ ਗਏ ਵੀ ਅਫੋਰਡ ਨਹੀਂ ਹੁੰਦਾ, ਉਹ ਟਰੱਕ ਜ਼ਰੂਰੀ ਲੈਣਾ ਸੀਗਾ ਐਕਸਟਰਾ ਜਿਹਦੇ ਵਾਸਤੇ ਤੁਹਾਡੇ ਕੋਲ ਆਲਰੇਡੀ ਡਰਾਈਵਰ ਹੈ ਹੀ ਨਹੀਂ ਆ। ਜਦੋਂ ਤੁਹਾਨੂੰ ਪਤਾ ਵੀ ਉਹਦੇ ਲਈ ਮੁਸ਼ਕਿਲ ਆ, ਉਹ ਟਰੱਕ ਅਜੇ ਨਾ ਲਓ। ਜਦੋਂ ਤੁਹਾਡੇ ਕੋਲ ਇੱਕ ਕੇਪੇਬਲ ਡਰਾਈਵਰ ਆ ਜਾਂਦਾ, ਤੁਹਾਨੂੰ ਪਤਾ ਹੈ ਵੀ ਇਹ ਤੁਹਾਡੇ ਨਾਲ ਜੁੜਿਆ ਰਹੂਗਾ, ਚੰਗਾ ਆ, ਫਿਰ ਤੁਸੀਂ ਟਰੱਕ ਵੀ ਜਿਹੜਾ ਬਾਏ ਕਰੋ, ਉਸ ਨੂੰ ਜਿਹੜਾ ਐਕਸਪੈਂਡ ਕਰੋ ਹੌਲੀ ਹੌਲੀ। ਸੋ ਇਨਫਰਾਸਟ੍ਰਕਚਰ ਤਿਆਰ ਕਰਕੇ ਜਿਹੜੀਆਂ ਚੀਜ਼ਾਂ ਨੂੰ ਐਕਸਪੈਂਡ ਕੀਤਾ ਜਾਂਦਾ ਆ, ਨਾ ਕਿ ਪਹਿਲਾਂ ਐਕਸਪੈਂਡ ਕਰਕੇ ਤੇ ਬਾਅਦ ਦੇ ਵਿੱਚ ਆਪਾਂ ਇਨਫਰਾਸਟ੍ਰਕਚਰ ਤਿਆਰ ਕਰਨਾ ਸ਼ੁਰੂ ਕਰੀਏ। ਫਿਰ ਉਨੀ ਚਿਰ ਦੇ ਵਿੱਚ ਜਿਹੜੀਆਂ ਦੂਰ ਚੀਜ਼ਾਂ ਹੁੰਦੀਆਂ ਆ, ਜ਼ਿਆਦੀਆਂ ਹੁੰਦੀਆਂ ਆ, ਉਹ ਆਊਟ ਆਫ ਕੰਟਰੋਲ ਹੋ ਜਾਂਦੀਆਂ। ਫਿਰ ਆਪਾਂ ਪਰਿਵਾਰਾਂ 'ਚ ਵੀ ਬਹਿੰਦੇ ਆ ਇੱਦਾਂ ਦੇ, ਹੋ ਯਾਰ ਆਹ ਹੋ ਗਿਆ, ਇੱਥੇ ਘਾਟਾ ਪੈ ਗਿਆ, ਉਹ ਘਾਟਾ ਪੈ ਗਿਆ। ਉਹਦਾ ਇਹੀ ਨੁਕਸਾਨ ਆ ਵੀ ਆਪਾਂ ਆਪਣੇ ਕੋਲ ਤਿਆਰੀ ਨਹੀਂ ਹੁੰਦੀ ਉਸ ਚੀਜ਼ ਦੀ ਪੂਰੀ ਦੀ। ਸੋ ਬਹੁਤ ਬਹੁਤ ਰਮਨ ਜੀ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਬੜੀ ਮਿਹਰਬਾਨੀ ਰਮਨ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਅਮਜੋਤ ਸਿੰਘ ਜੀ ਦਾ ਸੋ ਅੱਜ ਦੇ ਪ੍ਰੋਗਰਾਮ ਦੱਸਦੇ ਜਾਈਏ ਦਿਨ ਵਾਲੇ। ਹੁਣ ਤੋਂ ਬਾਅਦ ਆਤਮਿਕ ਆਨੰਦ ਪ੍ਰੋਗਰਾਮ ਹੋਊਗਾ, ਫਿਰ ਸੱਜਰੀ ਸਵੇਰ ਤੇ ਫਿਰ ਕੁਝ ਗੱਲਾਂ ਕੁਝ ਗੀਤ ਜੀ, ਤੇ 2 ਵਜੇ ਫਿਰ ਪ੍ਰੋਗਰਾਮ ਆਊਗਾ ਜੀ ਨਜ਼ਰੀਆ, ਤੇ 4 ਵਜੇ ਜਿਹੜਾ ਪ੍ਰੋਗਰਾਮ ਹੁੰਦਾ ਇਤਿਹਾਸ ਦੇ ਝਰੋਖੇ 'ਚੋਂ, ਫਿਰ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 6 ਵਜੇ ਜਿਹੜਾ ਸ਼੍ਰੀ ਰਹਿਰਾ ਸਾਹਿਬ ਸ਼ਾਮ ਦੇ ਜਿਹੜੇ ਦੀਵਾਨ, 8 ਵਜੇ ਖਬਰ ਤੇ ਨਜ਼ਰ, ਤੇ ਫਿਰ 8:30 ਵਜੇ ਅਪਡੇਟ ਅਮਰੀਕਾ ਦਾ ਜਿਹੜਾ ਸ਼ਾਮ ਦਾ ਬੁਲੇਟਿਨ ਦਾ ਰਿਪੀਟ ਜਿਹੜਾ ਉਹ ਆਊਗਾ। ਸੋ ਇੱਦਾਂ ਹੀ ਜਿਹੜੇ ਅੱਗੇ ਜਿਹੜੇ ਪ੍ਰੋਗਰਾਮ ਚੱਲਣਗੇ, ਤੇ ਪਾਣੀ ਵਿੱਚ ਮਧਾਣੀ ਜਿਹੜਾ ਪ੍ਰੋਗਰਾਮ ਉਹ ਰਾਤ ਨੂੰ 9 ਵਜੇ ਜਿਹੜਾ ਉਹ ਆਵੇਗਾ। ਸੋ ਉਸ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਇੱਦਾਂ ਹੀ ਤੁਸੀਂ ਜਿਹੜਾ ਉਹ ਜੁੜੇ ਰਹੋ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਦੇ ਰਹੋ, ਗੱਲਬਾਤ ਜਿਹੜੀ ਉਹ ਤੁਸੀਂ ਕਰਦੇ ਰਹੋ। ਤੇ ਹੁਣ ਆਪਾਂ ਜਿਹੜੇ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।